ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 855905 2575। ਹੁਣ ਜੋੜਦੇ ਹਾਂ ਆਪਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਰਾਂਗੇ ਚਰਚਾ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਿਵੇਂ ਪ੍ਰਵੀਨ ਸ਼ਰਮਾ ਜੀ ਨੇ ਆਪਾਂ ਨੂੰ ਦੱਸਿਆ ਵੀ ਜੀ ਜੂਨ ਦੇ ਉਹ ਦਿਨ ਚੱਲ ਰਹੇ ਆ, ਸ਼ਹਾਦਤਾਂ ਦੇ ਉਹ ਦਿਨ ਸਿੱਖ ਕੌਮ ਦੇ ਜਿਹੜੇ ਉਹ ਚੱਲ ਰਹੇ ਆ, ਜਿਸ ਟਾਈਮ ਦੇ ਉੱਤੇ ਇੱਕ ਮੁਲਕ ਦੀ ਫੌਜ ਜਿਸ ਦਾ ਕੰਮ ਇਹ ਹੁੰਦਾ ਵੀ ਆਪਣੇ ਮੁਲਕ ਦੇ ਲੋਕਾਂ ਦੀ ਰੱਖਿਆ ਕਰਨਾ, ਉਹ ਜੀ ਉਹਨਾਂ ਹੀ ਲੋਕਾਂ ਦੇ ਉੱਤੇ ਧਾੜਵੀ ਬਣ ਕੇ ਆਈ ਕਿ ਇਸ ਤਰੀਕੇ ਦੇ ਨਾਲ ਨਿਹੱਥੇ ਲੋਕਾਂ ਨੂੰ ਨਾਲ ਦੇ ਨਾਲ ਜਿਹੜੇ ਆ ਜੁਝਾਰੂ ਸਿੰਘਾਂ ਸਿੰਘਣੀਆਂ ਦੇ ਉੱਤੇ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਉਹਨਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ। ਅਸੀਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਹੂੰ ਤੇ ਫਕਰ ਦੇ ਨਾਲ ਇਹ ਆਖਦੇ ਹਾਂ ਵੀ ਉਹਨਾਂ ਨੇ ਸਿੱਖਾਂ ਦੀ ਉਸ ਜਜ਼ਬੇ ਨੂੰ, ਉਸ ਸਿਧਾਂਤ ਨੂੰ ਆਪਣੇ ਸਵਾਸਾਂ ਦੇ ਨਾਲ ਨਿਭਾਇਆ। ਸੋ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਅੱਜ ਪ੍ਰਵੀਨ ਸ਼ਰਮਾ ਜੀ ਆਪਾਂ ਜੂਨ 1984 ਦੇ ਵਿੱਚ ਜੋ ਬਿਰਤਾਂਤ ਵਾਪਰਿਆ ਜੀ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਕਰਾਂਗੇ। ਹਾਂਜੀ, ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਹਿਰਦੇ ਆ ਉਹ ਵਲੂੰਦਰੇ ਆ। ਤੇ ਹਰ ਵਾਰ ਜਦੋਂ ਜੂਨ ਦਾ ਪਹਿਲਾ ਹਫਤਾ ਆਉਂਦਾ, ਜੂਨ ਮਹੀਨਾ ਆਉਂਦਾ ਹੈ, ਤੇ ਉਦੋਂ ਇਹ ਜਿਹੜੀਆਂ ਜ਼ਖਮ ਨੇ ਜੋ ਭਾਰਤੀ ਹਕੂਮਤ ਨੇ ਉਸ ਵੇਲੇ ਦੀ ਨੇ ਦਿੱਤੇ ਤਾਂ ਉਹ ਹਰੇ ਹੋ ਜਾਂਦੇ ਨੇ, ਆਪ ਮੁਹਾਰੇ। ਤਾਂ ਇਸ ਬਾਬਤ ਤੁਸੀਂ ਆਪਣੀ ਕੋਈ ਕਹਾਣੀ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਐਸੇ ਸੀਗੇ ਜਿਹੜੇ ਇਸ ਘੱਲੂ ਘਾਰੇ ਦੇ ਵਿੱਚ ਜਿਨ੍ਹਾਂ ਦੇ ਆਪਣੇ ਸ਼ਹੀਦ ਹੋ ਗਏ, ਉਹਨਾਂ ਨੇ ਮਾਰ ਦਿੱਤੇ, ਕਤਲੇਆਮ ਕੀਤਾ। ਤਾਂ ਉਹਨਾਂ ਦੇ ਵਿੱਚੋਂ ਜੇਕਰ ਤੁਹਾਡੇ ਆਸੇ-ਪਾਸੇ ਕੋਈ ਪਰਿਵਾਰ ਆ ਤਾਂ ਤੁਸੀਂ ਉਹਨਾਂ ਦੀ ਕਹਾਣੀ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇਸ ਬਾਬਤ ਤੁਹਾਡੇ ਧਾਰਮਿਕ ਜਜ਼ਬਾਤ ਨੇ ਜਿਹੜੇ ਉਹ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ। ਇਸ ਬਾਬਤ ਤੁਹਾਡੀ ਕੋਈ ਰਚਨਾ ਹੈ ਜਿਹੜੀ ਆਉਣ ਵਾਲੀ ਜਨਰੇਸ਼ਨ ਦੇ ਲਈ ਜਾਣਕਾਰੀ ਦਾ ਸਰੋਤ ਹੋ ਸਕਦੀ ਹੈ, ਤਾਂ ਉਹ ਵੀ ਸਾਡੇ ਨਾਲ ਜਿਹੜੀ ਆ ਉਹ ਸਾਂਝੀ ਕਰ ਸਕਦੇ ਹੋ। ਪਰ ਕੁੱਲ ਮਿਲਾ ਕੇ ਅਣਮਨੁੱਖੀ ਜਿਹੜਾ ਵਰਤਾਰਾ ਸੀ, ਜ਼ਾਲਮਾਨਾ ਕਰਤੂਤ ਸੀ। ਤੇ ਇਹ ਪਹਿਲਾਂ ਨਹੀਂ ਸੀ, ਇਹ ਸ਼ੁਰੂਆਤ ਨਹੀਂ ਸੀ ਰਾਜ, ਜਦੋਂ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ ਜਾਂ ਕਿਉਂਕਿ ਪੰਜਾਬ ਦਾ ਇੱਕ ਹਿੱਸਾ ਹੈ, ਪਰ ਆਪਾਂ ਨੂੰ ਸਕੂਲਾਂ ਦੇ ਵਿੱਚ ਉਸ ਪੱਧਰ ਤੇ ਤਾਂ ਨਹੀਂ ਪੜ੍ਹਾਇਆ ਜਾਂਦਾ। ਪਰ ਫਿਰ ਵੀ ਜਦੋਂ ਇਸ ਖੇਤਰ ਦੇ ਵਿੱਚ ਆਉਣੇ ਆ ਤਾਂ ਇਹ ਚੀਜ਼ਾਂ ਨੂੰ ਪੜ੍ਹਨਾ ਪੈਂਦਾ ਕਿ ਤੁਹਾਡੇ ਖਿੱਤੇ ਦਾ ਇਤਿਹਾਸ ਕੀ ਹੈ, ਤੁਹਾਡੀ ਕੌਮ ਦੀਆਂ ਸ਼ਾਨਾਂ ਪ੍ਰਾਪਤੀਆਂ ਕੀ ਹੈ। ਤਾਂ ਜਦੋਂ ਜੰਗ ਲੱਗਦੀ ਹੈ ਨਾ, ਜੰਗ ਦੇ ਕਈ ਪੱਖ ਹੁੰਦੇ ਨੇ ਅਸਲ ਦੇ ਵਿੱਚ। ਜੰਗ ਤੋਂ ਪਹਿਲਾਂ ਵੀ ਹਿੰਸਾ ਦੀ ਸ਼ੁਰੂਆਤ ਖਾਸ ਕਰਕੇ ਜਦੋਂ ਸਟੇਟ ਕਰਦੀ ਹੈ ਕਿਸੇ ਨਾਲ ਆਪਣੇ ਅੰਦਰ ਹੀ, ਤਾਂ ਉਦੋਂ ਤੇ ਨਾਲ-ਨਾਲ ਫਿਰ ਉਸ ਤੋਂ ਬਾਅਦ ਵੀ ਜਿਹੜੀ ਆ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਹਿੰਸਾ, ਮਰਡਰ, ਕਤਲੇਆਮ ਇਹ ਚੱਲਦੇ ਰਹਿੰਦੇ ਆ, ਲੁਕਵੇਂ ਵੀ ਤੇ ਸਿੱਧੇ ਵੀ। ਜਿਹੜੇ ਰੌਸ਼ਨ ਦਿਮਾਗ ਬੰਦੇ ਆ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਜਿਹੜੇ ਜੂਨ 1984 ਦੀ ਜਿਹੜੀ ਭਾਰਤੀ ਹਕੂਮਤ ਨੇ ਚੜ੍ਹਾਈ ਕੀਤੀ ਸੀ ਸਾਡੇ ਅਕਾਦਤ ਵਾਲੇ ਸਥਾਨ ਸ੍ਰੀ ਦਰਬਾਰ ਸਾਹਿਬ ਤੇ, ਤਾਂ ਉਹਨੂੰ ਸਮਝਣਾ ਬੜਾ ਜ਼ਰੂਰੀ ਆ। ਕਿੰਨੇ ਮੁਹਾਜ਼ ਨੇ ਮਸਲਨ ਜੰਗ ਤੋਂ ਪਹਿਲਾਂ ਹਕੂਮਤ ਦਾ ਸਿੱਖਾਂ ਪ੍ਰਤੀ ਰਵੱਈਆ ਕੀ ਸੀਗਾ ਕਿ ਸਿੱਖਾਂ ਨੂੰ ਨਿਆਂ ਮਿਲਿਆ। ਨਿਰੰਕਾਰੀ ਕਤਲकांड ਦੇ ਮਾਮਲੇ ਨੂੰ ਜੇ ਆਪਾਂ ਲੈ ਲਈਏ, ਅੱਜ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕਿਹਾ ਕਿ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਕਿਹੋ ਜਿਹੇ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਕਿਹੋ ਜਿਹੀ ਸ਼ਖਸੀਅਤ ਸਨ ਆਮ ਜ਼ਿੰਦਗੀ ਦੇ ਵਿੱਚ। ਉਹ ਕਹਿੰਦੇ ਉਹ 80% ਸੰਤ ਸਨ। ਪਰ ਜਦੋਂ ਉਹਨਾਂ ਨੂੰ ਵੇਖਿਆ, ਮਹਿਸੂਸ ਕੀਤਾ ਵੀ ਇੱਥੇ ਨਿਆਂ ਨਹੀਂ ਹੈ, ਇੱਥੇ ਵਧੀਕੀਆਂ ਨੇ, ਸਿਆਸਤ ਹੈ, ਤਾਂ ਕਹਿੰਦੇ ਕਿ 20% ਫਿਰ ਉਹਨਾਂ ਦਾ ਯੂਜ਼ ਕੀਤਾ ਗਿਆ ਉਸ ਟਾਈਮ ਦੇ ਸਿਆਸਤਦਾਨਾਂ ਵੱਲੋਂ, ਸਮੇਂ ਦੇ ਸਿਆਸਤਦਾਨਾਂ ਵੱਲੋਂ, ਵੱਖ-ਵੱਖ ਪਾਰਟੀਆਂ ਵੱਲੋਂ, ਏਜੰਸੀਜ਼ ਦੀ ਆਪਦੀ ਜਿਹੜੀ ਖੇਡ ਸੀਗੀ। ਤਾਂ ਉਹ ਕਹਿੰਦੇ ਕਿ ਇਸ ਹਕੂਮਤ ਦਾ ਸਿੱਖਾਂ ਪ੍ਰਤੀ ਰਵੱਈਆ ਪਹਿਲਾ ਪੁਆਇੰਟ। ਦੂਜਾ ਇਹ ਵੀ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਦੇ ਵਾਸਤੇ ਸਰਕਾਰੀ ਨੀਤੀਆਂ, ਇਨਸਾਫ ਬੇਇਨਸਾਫੀ ਦਾ ਅਮਲ, ਸਥਾਪਤੀ ਕੇਂਦਰੀ ਆਗੂਆਂ ਦੇ ਬਿਆਨ ਤੇ ਉਹਨਾਂ ਦੇ ਪੈੜ ਚਾਲਾਂ ਦਾ ਰਵੱਈਆ, ਹੱਕਾਂ ਦੀ ਜੱਦੋ-ਜਹਿਦ ਨੂੰ ਖਤਮ ਕਰਨ ਦੀ ਕਵਾਇਦ, ਦੁਸ਼ਮਣ ਦੇ ਖਿਲਾਫ ਨਫ਼ਰਤੀ ਅਵਾਮੇ ਲਾਮਬੰਦੀ, ਗੱਲਬਾਤ ਦੇ ਬੇਸਿੱਟੇ ਪੜਾਅ, ਜੰਗ ਤੋਂ ਪਹਿਲਾਂ ਦੀਆਂ ਹਿੰਸਕ ਕਾਰਵਾਈਆਂ ਦੀ ਸ਼ੁਰੂਆਤ, ਚੜ੍ਹ ਕੇ ਕੌਣ ਆਇਆ, ਜਾਂ ਜੰਗੇ ਆਜ਼ਾਦੀ ਦੇ ਜੰਗੇ ਮੈਦਾਨ ਦੇ ਵਿੱਚ ਜੋ ਮੁਹਾਜ਼ਾਂ ਤੇ ਵੱਖ-ਵੱਖ ਮੁਹਾਜ਼ਾਂ ਤੇ ਸ਼ੁਰੂਆਤ ਭਾਰਤੀ ਹਕੂਮਤ ਨੇ ਕੀਤੀ। ਇਸ ਦੇ ਵਿੱਚ ਜਿਹੜਾ ਉਹਦਾ ਨਿਭਾਅ ਸੀਗਾ, ਉਹ ਕਹਿੰਦੇ ਕਿ ਵਿਪਰ ਦੇ ਜੋ ਵਿਚਾਰਧਾਰਕ ਤੇ ਇਤਿਹਾਸਕ ਪਿਛੋਕੜ ਸੀਗੇ ਉਹਦੇ ਚ ਉੱਭਰੇ ਜਿਹੜੇ ਲੱਛਣ ਉਹਨਾਂ ਦੇ ਨਾਲ ਜਿਹੜਾ ਉਹ ਮਿਲਦਾ। 1 ਜੂਨ ਨੂੰ
ਇਹਨਾਂ ਸਾਰੇ ਵਰਤਾਰੇ ਦਾ ਜਿਹੜਾ ਮੁੱਢ ਸੀਗਾ ਉਹ ਬੰਨ੍ਹਤਾ ਸੀਗਾ। ਗੋਲੀਆਂ ਚੱਲੀਆਂ, ਗੋਲੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਉੱਥੇ ਸ਼ਰਧਾਲੂ ਸੀਗੇ ਉਹ ਸ਼ਹੀਦ ਹੋ ਗਏ। ਸੋ ਇਸੇ ਕਰਕੇ ਜਦੋਂ ਜੂਨ ਮਹੀਨਾ ਆਉਂਦਾ ਰਾਜ ਜੀ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੋਕ ਫਿਰ ਆਪਣੇ ਬੱਚਿਆਂ ਤੱਕ ਲਿਜਾਂਦੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਅਸੀਂ ਫੋਟੋ ਦੇਖਦੇ ਹਾਂ ਜੀ। ਅਕਾਲ ਤਖ਼ਤ ਸਾਹਿਬ ਦੀ ਜਿਹੜੀ ਤਸਵੀਰ ਉਸ ਵੇਲੇ ਦੀ ਹੈ ਜਦੋਂ ਹਮਲਾ ਹੋਇਆ, ਤੇ ਉਹ ਤਸਵੀਰ ਦੇ ਪਿੱਛੇ ਕਾਰਨ ਕੀ ਹੈ, ਉਹ ਫੋਟੋ ਮਹਾਨ ਕਿਉਂ ਆ, ਉਹ ਫੋਟੋ ਦਿਲਾਂ ਦੇ ਵਿੱਚ ਵਸੀ ਕਿਵੇਂ ਹੈ। ਜੀ। ਬਿਲਕੁਲ ਪ੍ਰਵੀਨ ਜੀ, ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਜਿਹੜੀਆਂ ਸਰਕਾਰਾਂ ਨੇ ਜਦੋਂ ਖਾਸ ਕਰਕੇ ਮਾਈਨੋਰਟੀ ਜਾਂ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉਹਨਾਂ ਦੇ ਕਾਬੂ 'ਚ ਨਹੀਂ ਆ ਰਹੇ ਕਿਸੇ ਵੀ ਚੀਜ਼ ਦੇ ਨਾਲ ਹਰ ਤਰੀਕੇ ਦਾ ਪ੍ਰੋਪੇਗੈਂਡਾ ਵਰਤ ਕੇ ਜੀ। ਉਹਨਾਂ ਨੂੰ ਜਦੋਂ ਉਹਨਾਂ ਨੇ ਕਾਬੂ ਕਰਨਾ ਹੁੰਦਾ, ਪਹਿਲੋਂ ਉਹਨਾਂ ਨੂੰ ਜਿੱਦਾਂ ਜਰਾਇਮ ਪੇਸ਼ਾ ਤਾਂ ਉਹਨਾਂ ਨੇ ਕਿੰਨੀ ਵਾਰੀ ਆਖ ਹੀ ਦਿੱਤਾ ਸੀਗਾ ਸਿੱਖਾਂ ਨੂੰ, ਕਿੰਨਾ ਹੂੰ, ਕੁਛ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਆਖੀਆਂ। ਸੋ ਉਹ ਦਿਖਾਉਂਦੇ ਆ, ਉਹ ਇੱਕ ਮੁੱਢ ਬੰਨ੍ਹਦੇ ਆ, ਉਹ ਪ੍ਰੋਪੇਗੈਂਡਾ ਸ਼ੁਰੂ ਹੋ ਜਾਂਦਾ ਆ ਵੀ ਇਹ ਮਾੜੇ ਆ, ਇਹ ਇਦਾਂ ਕਰਦੇ ਆ, ਇਹ ਇਦਾਂ ਆ, ਉਹ ਉਦਾਂ ਆ। ਸੋ ਉਹ ਚੀਜ਼ਾਂ ਪ੍ਰੋਪੇਗੈਂਡੇ ਦੇ ਤਹਿਤ ਫਿਰ ਉਹਨਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ। ਤੁਸੀਂ ਦੇਖੋ ਪ੍ਰਵੀਨ ਜੀ ਵੀ ਜਿਹੜੀ ਚੀਜ਼ ਆਪਾਂ ਦੇਖੀ ਵੀ ਉੱਥੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ, ਕਿਉਂਕਿ ਸਿੱਖ ਸੀ, ਸਿੱਖਾਂ ਦੀ ਸਭ ਤੋਂ ਪਵਿੱਤਰ ਥਾਂ ਦੇ ਉੱਤੇ ਇਹਨਾਂ ਨੇ ਹਮਲਾ ਕਰਨਾ ਸੀਗਾ, ਇਹ ਵਿਉਂਤ ਇਹਨਾਂ ਨੇ ਘੜੀ ਪਈ ਸੀ ਕਈ ਚਿਰ ਤੋਂ, ਤੇ ਉਹਨਾਂ ਨੂੰ ਪਤਾ ਸੀਗਾ ਵੀ ਭਈਆ ਪੰਜਾਬ ਪੁਲਿਸ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਨੇ ਤੇ ਕਿਤੇ ਉਹ ਬਾਗੀ ਨਾ ਹੋ ਜਾਣ। ਉਹਨਾਂ ਨੇ ਉਹਨਾਂ ਕੋਲ ਹਥਿਆਰ ਲੈ ਕੇ ਡੰਡੇ ਫੜਾਤੇ ਉਹਨਾਂ ਦੇ ਹੱਥਾਂ 'ਚ ਵੀ ਇਹ ਕੁਛ ਹੂੰ, ਕਰ ਨਾ ਸਕਣ। ਸਾਰਾ ਦਾ ਸਾਰਾ ਜਿਹੜਾ ਆ ਉਹਨਾਂ ਨੇ ਹਥਿਆਰ ਵਾਲੀ ਚੀਜ਼ ਆ ਸਿਰਫ ਫੌਜ ਦੇ ਹੱਥ ਦੇ ਵਿੱਚ ਰੱਖੀ, ਉਹਨਾਂ ਦੇ ਹੱਥ 'ਚ ਇੱਕ ਕਮਾਨ ਜਿਹੜੀ ਆ ਉਹ ਦਿੱਤੀ ਵੀ ਕਿਤੇ ਕੋਈ ਇਦਾਂ ਦੀ ਬਗਾਵਤ ਜਿਹੜੀ ਉਹ ਨਾ ਹੋ। ਪਰ ਲੋਕਾਂ ਨੂੰ ਜਿਉਂ-ਜਿਉਂ ਇਸ ਚੀਜ਼ ਦਾ ਪਤਾ ਲੱਗਦਾ ਲੱਗਿਆ, ਆਪ ਮੁਹਾਰੇ ਲੋਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟਰਾਲੀਆਂ ਭਰ ਕੇ, ਕੋਈ ਪੈਦਲ, ਕੋਈ ਬੱਸੇ, ਜਿੱਦਾਂ-ਜਿੱਦਾਂ ਵੀ ਕਿਸੇ ਦਾ ਜ਼ੋਰ ਲੱਗ ਰਿਹਾ ਸੀ, ਉਹ ਉੱਥੇ ਪਹੁੰਚਣ ਦੀ ਕਵਾਇਦ ਦੇ ਵਿੱਚ ਜੁਟ ਚੁੱਕਾ ਸੀਗਾ। ਤੇ ਤਾਂ ਹੀ ਜਿੱਦਾਂ ਤੁਸੀਂ ਕਿਹਾ ਵੀ ਉਹ ਤਸਵੀਰ ਕਿਉਂ ਇਹ ਜ਼ਰੂਰੀ ਆ, ਹਰ ਇੱਕ ਦੇ ਘਰ ਦੇ ਵਿੱਚ ਹੋਣੀ ਕਿਉਂ ਜ਼ਰੂਰੀ ਆ, ਵੀ ਹਕੂਮਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਤਖ਼ਤਾਂ ਦੇ ਉੱਤੇ ਹਮਲਾ ਕਰਦੀਆਂ ਨੇ, ਉਹਨਾਂ ਨੂੰ ਮਾੜਾ ਜਿਹੜਾ ਉਹ ਗਰਦਾਨਦੀਆਂ, ਜਿਨ੍ਹਾਂ ਦੇ ਉੱਤੇ ਉਹ ਕਾਬੂ ਜਿਹੜਾ ਆ ਉਹ ਨਹੀਂ ਪਾ ਸਕਦੇ, ਜਿਹੜੇ ਆਜ਼ਾਦ ਖਿਆਲਾਤ ਦੇ ਜਿਹੜੇ ਆ ਉਹ ਮਾਲਕ ਹੁੰਦੇ ਆ, ਤੇ ਉਹ ਆਜ਼ਾਦ ਪਸੰਦ ਲੋਕਾਂ ਨੂੰ ਕਿੱਦਾਂ ਗੁਲਾਮ ਬਣਾਉਣਾ ਆ, ਕਿੱਦਾਂ ਕੁਛ ਕਰਨਾ, ਬਹੁਤ ਤਰੀਕੇ ਦਾ ਪ੍ਰੋਪੇਗੈਂਡਾ ਫਿਰ ਉਸ ਦੇ ਵਿੱਚ ਚਲਾਇਆ ਜਾਂਦਾ ਹੈ। ਹਾਂਜੀ ਬਿਲਕੁਲ, ਔਰ ਇਹਦੇ ਨਾਲ ਹੀ ਜੇ ਅਸੀਂ ਸਮਾਜਿਕ ਤੇ ਆਰਥਿਕ ਤੇ ਸਿਆਸੀ ਜਿਹੜੇ ਕਾਰਨ ਬਣੇ ਉਹਨਾਂ ਤੇ ਜੇਕਰ ਝਾਤ ਕਰੀਏ, ਥੋੜੀ ਜੀ ਇਨਵੈਸਟੀਗੇਸ਼ਨ ਕਰੀਏ, ਤਾਂ ਅਸਲ ਦੇ ਵਿੱਚ ਭਾਰਤੀ ਹਕੂਮਤ ਨੇ 1947 ਤੋਂ ਬਾਅਦ ਹੀ ਸਿੱਖਾਂ ਨੂੰ ਗੁਲਾਮ ਤੇ ਅਸਭਿਅਕ ਬਣਾਉਣ ਦੀ ਜਿਹੜੀ ਕਵਾਇਦ ਆ ਨਾ, ਉਹ ਸ਼ੁਰੂ ਕਰ ਦਿੱਤੀ ਸੀ। ਜੀ। ਇਹ ਕਵਾਇਦ ਇਸ ਤਰ੍ਹਾਂ ਨਹੀਂ ਸੀ ਵੀ ਨਵੀਂ ਸੀ ਜਾਂ ਸੋਚੀ ਨਵੀਂ ਸੀ, ਜਾਂ ਇਹਨੂੰ ਇਹ ਲੱਗਦਾ ਸੀਗਾ ਕਿ ਯਾਰ ਇਹ ਤਾਂ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਹੁਣੇ ਸਾਲ 2 ਸਾਲਾਂ ਦੇ ਵਿੱਚ ਹੋ ਜਾਣਗੀਆਂ, ਨਹੀਂ। ਇਸ ਕਵਾਇਦ ਦੇ ਜ਼ਰੀਏ ਇੱਕ ਤਾਂ ਸਿੱਖਾਂ ਨੂੰ ਹਿੰਦੂਆਂ ਦਾ ਹੀ ਅੰਗ ਦੱਸਣਾ ਉਹ ਸੀਗਾ, ਇੱਕ ਇਹ ਸੀਗਾ ਵੀ ਇਹਨਾਂ ਨੂੰ ਹਾਸ਼ੀਆਗ੍ਰਸਤ ਕਿਵੇਂ ਰੱਖਣਾ ਵਾ, ਤੇ ਫਿਰ ਉਹ ਹੋਇਆ ਕਿਵੇਂ। ਅਸਲ ਦੇ ਵਿੱਚ ਘਟਨਾ ਵਾਈਜ਼ ਘਟਨਾ ਮੈਂ ਤੁਹਾਨੂੰ ਦੱਸਦਾ ਵਾਂ, ਜ਼ਿਕਰ ਕਰਦਾ ਵਾਂ। ਜੀ। ਸਿੱਖਾਂ ਨੂੰ ਖੁੱਡੇ ਲੈਣ ਲਾਉਣ ਦੀ ਜਿਹੜੀ ਕਵਾਇਦ ਸੀ, ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਜਿਹੜੀ ਕਵਾਇਦ ਸੀ, ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਦੋਸ਼ੀਆਂ ਦੀ ਸਰਕਾਰੀ ਹਿਫਾਜ਼ਤ ਸੀਗੀ। ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸਿੱਖ ਆਗੂਆਂ ਦੀ ਭੰਡੀ ਤੇ ਜ਼ਲਾਲਤ ਸੀਗੀ। ਵਿਸਾਖੀ 1978 ਦੇ ਨਿਰੰਕਾਰੀ ਕਾਂਡ ਦੇ ਵਿੱਚ 13 ਨਿਰਦੋਸ਼ ਸਿੰਘਾਂ ਦਾ ਕਤਲੇਆਮ ਹੁੰਦਾ ਤੇ ਕਾਤਲਾਂ ਨੂੰ ਬਚਾਉਣ ਦੇ ਲਈ ਅਦਾਲਤੀ ਬੇਇਨਸਾਫੀ ਦਾ ਘਟਨਾਕ੍ਰਮ ਸ਼ਾਮਲ ਸੀ। ਇਸੇ ਕਵਾਇਦ ਦੇ ਕਰਕੇ ਭਾਰਤੀ ਮੀਡੀਆ, ਜਿਹੜਾ ਗੋਦੀ ਮੀਡੀਆ ਵੀ ਕਹਿ ਦਿੰਨੇ ਆ, ਸਟੇਟ ਮੀਡੀਆ ਵੀ ਕਹਿ ਦਿੰਨੇ ਆ, ਉਹ ਏਜੰਸੀਆਂ ਦੀ ਝੂਠੀ ਖਬਰ ਕਰਕੇ 1982 ਦੀਆਂ ਜਿਹੜੀਆਂ ਏਸ਼ੀਆਈ ਖੇਡਾਂ ਹੋਈਆਂ ਸੀ, ਉਸ ਵੇਲੇ ਹਰਿਆਣੇ ਦੇ ਵਿੱਚ ਆਲਾ ਦਰਜੇ ਦੇ ਤੇ ਸਰਕਾਰੀ ਢਾਂਚੇ ਦੇ ਵਿੱਚ ਸ਼ਾਮਲ ਸਿੱਖ ਆਗੂਆਂ ਦੀ ਬੇਪਤੀ ਕਰਨਾ, ਮੀਡੀਆ ਅਕਾਦਮਿਕਤਾ, ਧਾਰਮਿਕ ਫਿਰਕਾਪ੍ਰਸਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੁਨੀਆ ਦੇ ਸੈਰ ਦੇ ਰਾਹੀਂ ਸਿੱਖਾਂ ਦੇ ਖਿਲਾਫ ਲਾਮਬੰਦੀ ਕਰਨੀ ਅਤੇ ਨਸਲਕੁਸ਼ੀ ਵਰਗੀਆਂ ਜਿਹੜੀਆਂ ਹਾਲਾਤਾਂ ਦੀ ਵਾਜ਼ੀਬਤ ਲਈ ਆਮ ਸਹਿਮਤੀ ਦਾ ਮਾਹੌਲ ਸਿਰਜਣਾ, ਮਸਲੇ ਨੂੰ ਹੱਲ ਕਰਨ ਦੀ ਗੱਲਬਾਤ ਸ਼ੁਰੂ ਕਰਕੇ ਬਾਰ-ਬਾਰ ਸਰਕਾਰ ਵੱਲੋਂ ਤੋੜਨਾ ਪਰ ਬਦਨਾਮ ਸਿੱਖਾਂ ਨੂੰ ਕਰਨਾ, ਅਜਿਹੀਆਂ ਹਾਲਤ ਬਣ ਗਏ ਸਨ ਜੋ ਬਦੋ-ਬਦੀ ਪੰਜਾਬ ਨੂੰ ਇਹਨਾਂ ਹਾਲਾਤਾਂ ਦੇ ਵੱਲ ਧੱਕ ਕੇ ਲੈ ਗਏ। ਤੁਸੀਂ ਸਾਰਿਆਂ ਨੇ ਆਮ ਤੌਰ ਤੇ ਇੱਕ ਜ਼ਿਕਰ ਸੁਣਿਆ ਹੋਣਾ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਦਾ, ਮਾਈ ਕੰਟਰੀ ਮਾਈ ਲਾਈਫ। ਜੀ। ਉਹਦੇ ਵਿੱਚ ਉਹ ਕਹਿੰਦਾ ਵੀ ਅਸੀਂ ਇੰਦਰਾ ਗਾਂਧੀ ਨੂੰ ਇਹ ਹਮਲਾ ਕਰਨ ਦੇ ਲਈ ਮਜਬੂਰ ਕੀਤਾ ਤੇ ਦੁਰਗਾ ਦਾ ਖਿਤਾਬ ਦਿੱਤਾ। ਅੱਜ ਵੀ ਜੇਕਰ ਗੂਗਲ ਤੇ ਫੋਟੋਆਂ ਕੱਢ ਕੇ ਵੇਖੋਗੇ, ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੀਆਂ,
ਨਿਕਲ ਆਉਣਗੀਆਂ। ਹੁਣ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਕੌਣ ਨੇ? ਭਾਜਪਾ ਦੇ ਬੰਦੇ ਨੇ, ਸੰਘ ਦੇ ਬੰਦੇ ਨੇ, ਆਰਐਸਐਸ ਦੀ ਆਈਡੀਓਲੋਜੀ ਨੂੰ ਫੋਲੋ ਕਰਨ ਵਾਲੇ ਨੇ। ਤੇ ਉਹ ਜਦੋਂ ਇਹਨਾਂ ਚੀਜ਼ਾਂ ਤੇ ਪ੍ਰੈਸ਼ਰਾਈਜ਼ ਕਰ ਰਹੇ ਸੀਗੇ, ਤਾਂ ਕਿਉਂਕਿ ਪ੍ਰਧਾਨ ਮੰਤਰੀ ਤੇ ਇੰਦਰਾ ਗਾਂਧੀ ਸੀਗੀ। ਪਰ ਤੁਸੀਂ ਦੇਖੋ ਵੀ ਇੱਕ ਪਾਸੇ ਜੁਡੀਸ਼ੀਅਰੀ ਤੋਂ ਵੀ ਮਾਣ ਆ ਜਿਹੜਾ ਉਹ ਚਾਟ ਕਰ ਦਿੱਤਾ ਗਿਆ ਨਿਰੰਕਾਰੀ ਕਾਂਡ ਦੇ ਵਿੱਚ ਆਪਾਂ ਦੇਖਿਆ। ਦੂਜੇ ਪਾਸੇ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਕੁਛ ਹੋਰ ਰੁਖ ਦਿੱਤਾ ਗਿਆ। ਅੱਜ ਸਾਰਾ ਹਿੰਦੁਸਤਾਨ ਵਿਲਕਦਾ ਹੈ ਵੀ ਸੰਘੀ ਢਾਂਚੇ ਦੀ ਸੰਘੀ ਘੁੱਟੀ ਗਈ ਆ। ਤੇ ਅਨੰਦਪੁਰ ਸਾਹਿਬ ਦੇ ਮਤੇ 'ਚ ਕੀ ਸੀਗਾ ਵੀ ਸਟੇਟਾਂ ਨੂੰ ਅਧਿਕਾਰ ਦਿਓ। ਤੀਜੀ ਗੱਲ ਇਹ ਆ ਵੀ ਚੰਡੀਗੜ੍ਹ ਤੇ ਰੌਲੇ ਅੱਜ ਵੀ ਪਈ ਜਾਂਦੇ, ਉਦੋਂ ਵੀ ਸੀਗੇ। ਸੋ ਜੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਭਾਰਤ ਦੀ ਹਕੂਮਤ ਸੀ, ਮੀਡੀਆ ਸੀ, ਜੁਡੀਸ਼ੀਅਰੀ ਤੇ, ਸਿਸਟਮ ਤੇ, ਪੁਲਿਸ ਤੇ, ਇਹ ਸਾਰੇ ਕਟਹਿਰੇ ਦੇ ਵਿੱਚ ਖੜੇ ਹੁੰਦੇ ਆ ਤੇ ਔਰ ਪੰਜਾਬ ਦੇ ਕੋਈ ਆਗੂਆਂ ਨੇ ਬਹੁਤੀ ਚੰਗੀ ਨਹੀਂ ਕੀਤੀ। ਅਸਲ ਦੇ ਵਿੱਚ ਪੰਜਾਬ ਦੇ ਵੀ ਜਿਹੜੇ ਸਿਆਸਤਦਾਨ ਆ, ਕੁਝ ਚਲਾਕ, ਮੱਕਾਰ, ਉਹ ਵੀ ਉਦੋਂ ਵੀ ਸੀਗੇ ਉਹ। ਅੱਜ ਵੀ ਕੁਛ ਉਹਨਾਂ 'ਚੋਂ ਹੈਗੇ ਨੇ। ਹੂੰ, ਉਦੋਂ ਗਿਆਨੀ ਜੈਲ ਸਿੰਘ ਜਿਹੜੇ ਨੇ, ਉਹ ਉਹਨਾਂ ਦੇ ਜਿਹੜੇ ਨਾਲ ਦੇ ਅਧਿਕਾਰੀ ਸੀ, ਸ਼ਾਇਦ ਹਰਦੇਵ ਸਿੰਘ ਸੀ ਜਾਂ ਉਹਨਾਂ ਦਾ ਨਾਮ ਹਰਨਾਮ ਸਿੰਘ ਸੀ। ਉਹ ਨਿਰੰਕਾਰੀ ਸੀਗੇ। ਗੁਰਦਾਸਪੁਰ ਦਾ ਡੀਸੀ ਜਿਹੜਾ ਸੀਗਾ, ਉਹ ਨਿਰੰਕਾਰੀ ਸੀਗਾ। ਸੋ ਇਹ ਸਾਰੇ ਜਿਹੜੇ ਇੱਕ ਤਰੀਕੇ ਨਾਲ ਜਦੋਂ ਚਹੁਤਰਫੀ ਇੱਕ ਲਾਮਬੰਦੀ ਹੋ ਗਈ, ਇੱਕ ਖਾਸ ਵਰਗ ਦੇ ਖਿਲਾਫ, ਮਾਈਨੋਰਿਟੀਜ਼ ਦੇ ਖਿਲਾਫ, ਤਾਂ ਉਦੋਂ ਫਿਰ ਇਹਨਾਂ ਚੀਜ਼ਾਂ ਦੇ ਮੁੱਢ ਬੰਜੇ। ਅਨਿਆਂ ਚੋਂ, ਬੇਇਨਸਾਫੀ ਚੋਂ, ਖਿਲਾਫਤ ਦੀ ਇੱਕ ਲਾਮਬੰਦੀ ਚੋਂ ਮੁੱਢ ਬੱਝੇ ਤੇ ਇਸ ਮੁੱਢ ਦਾ ਫਿਰ ਖਮਿਆਜ਼ਾ ਜਿਹੜਾ ਉਹ ਸਿੱਖਾਂ ਨੂੰ ਭੁਗਤਣਾ ਪਿਆ ਇਸ ਰੂਪ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਸਭ ਤੋਂ ਦੁਨੀਆ ਦਾ ਅਕਾਦਤ ਦੇ ਵਿੱਚ ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਜਿਹੜਾ ਸਥਾਨ ਹੈ ਸ੍ਰੀ ਦਰਬਾਰ ਸਾਹਿਬ ਦਾ, ਉਹਦੇ ਤੇ ਫਿਰ ਹਮਲਾ ਕਰ ਦਿੰਦੀ ਹੈ ਇੰਦਰਾ ਗਾਂਧੀ ਜਿਹੜੀ ਹਕੂਮਤ ਹੈ। ਉਸ ਤੋਂ ਬਾਅਦ ਫਿਰ ਸਿੱਖ ਕਤਲੇਆਮ ਹੁੰਦਾ। ਸੋ ਉਸ ਤੋਂ ਬਾਅਦ ਤੁਸੀਂ ਵੇਖੋ ਫੇਕ ਇਨਕਾਊਂਟਰਸ ਹੁੰਦੇ ਨੇ। ਅੱਜ ਵੀ ਸਾਡੇ ਮੁੰਡਿਆਂ ਦੇ ਇਨਕਾਊਂਟਰ ਹੋ ਰਹੇ ਨੇ। ਅੱਜ ਵੀ ਸਾਡੇ ਮੁੰਡੇ ਜਿਹੜੇ ਆ ਚਿੱਟੇ ਕਰਕੇ ਮਰ ਰਹੇ ਨੇ। ਬਹੁਤੇ ਲੋਕ ਇਸੇ ਕਰਕੇ ਤੇ ਇਹਨਾਂ ਚੀਜ਼ਾਂ ਨੂੰ ਲਿੰਕ ਕਰਦੇ ਨੇ ਨਾ ਕਿ ਇੱਕ ਦੌਰ ਚੱਲਿਆ ਜਿਸ ਦੌਰ ਦੇ ਵਿੱਚ ਸ਼ਰੇਆਮ ਕੀਤਾ ਗਿਆ ਸਾਰਾ ਕੁਛ, ਹੁਣ ਜੀ। ਲੁਕਵੇਂ ਢੰਗ ਦੇ ਵਿੱਚ ਹੋ ਰਿਹਾ। ਜੀ। ਬਿਲਕੁਲ ਪ੍ਰਵੀਨ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਕਿਹੜੇ ਹਾਲਾਤਾਂ ਦੇ ਕਰਕੇ ਫਿਰ ਇਹ ਜਿਹੜਾ ਸੰਘਰਸ਼ ਸ਼ੁਰੂ ਹੋਇਆ, ਹਥਿਆਰਬੰਦ ਸੰਘਰਸ਼ ਜਿਹੜਾ ਉਹ ਚੱਲਿਆ ਜੀ। ਤੇ ਬਾਅਦ ਦੇ ਵਿੱਚ ਉਸ ਦੇ ਉੱਤੇ ਕਿਉਂਕਿ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਇਸ 'ਚ ਗੱਲ ਕਰਦੇ ਆ, ਹਾਂਜੀ। ਪੰਜਾਬ ਦੇ ਹੱਕਾਂ ਦੀ ਫੈਡਰਲਿਜ਼ਮ ਦਾ ਜਿਹੜਾ ਢਾਂਚਾ ਹੈ ਉਸ ਦੀ ਤੁਸੀਂ ਗੱਲ ਇਸ 'ਚ ਕੀਤੀ। ਮੰਗਾਂ ਤਾਂ ਉਹੀ ਸੀਗੀਆਂ ਪੰਜਾਬ ਦੀਆਂ ਉਦੋਂ ਵੀ ਤੇ ਹੁਣ ਵੀ। ਸੋ ਮੰਗਾਂ ਦੇ ਵਿੱਚ ਥੋੜ੍ਹੀ ਕੋਈ ਜਿਹੜਾ ਫਰਕ ਪਿਆ ਆ, ਪਰ ਜੀ, ਉਹਨਾਂ ਦੇ ਹਮਲੇ ਕਰਨ ਦਾ ਜਿਹੜਾ ਫਰਕ ਆ ਉਹ ਪੈ ਗਿਆ ਆ। ਜੀ, ਉਹ ਜੀ। ਅੱਗੇ ਉਹਨਾਂ ਨੇ ਜਿਹੜਾ ਸਿੱਧੇ ਫੌਜ ਬੁਲਾ ਕੇ ਹਮਲਾ ਕੀਤਾ, ਪਰ ਹੂੰ। ਹੁਣ ਉਹਨਾਂ ਦਾ ਹਮਲਾ ਆ ਉਹ ਆ ਪ੍ਰੋਪੋਗੰਡਾ, ਜਿਹੜਾ ਤੁਸੀਂ ਗੋਦੀ ਮੀਡੀਆ ਲਫ਼ਜ਼ ਵਰਤਿਆ। ਫਿਰ ਤੁਸੀਂ ਹਾਂਜੀ। ਦੇਖੋ ਵੀ ਜਦ ਇਹ ਕਤਲੇਆਮ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਧੜੱਲੇ ਦੇ ਨਾਲ ਪੰਜਾਬ ਵਿੱਚ ਕਿੰਨੀਆਂ ਮੂਵੀਜ਼ ਦਾ ਦੌਰ ਚੱਲਦਾ ਆ, ਹੂੰ। ਅਖਾੜਿਆਂ ਦਾ, ਖੁੱਲੇ ਅਖਾੜਿਆਂ ਦਾ ਜਿਹੜਾ ਉਹ ਦੌਰ ਚੱਲਦਾ ਆ ਜੀ। ਤੇ ਫਿਰ ਹੌਲੀ-ਹੌਲੀ ਟੀਵੀ ਲੋਕਾਂ ਦੇ ਘਰਾਂ ਵਿੱਚ ਪਹੁੰਚਦਾ ਆ। ਹੂੰ। ਟੀਵੀ ਦੇ ਜ਼ਰੀਏ, ਮੀਡੀਆ ਦੇ ਜ਼ਰੀਏ, ਚਾਹੇ ਲਿਖਣ ਵਾਲਾ ਆ, ਚਾਹੇ ਬੋਲਣ ਵਾਲਾ ਸੀ, ਚਾਹੇ ਦੇਖਣ ਵਾਲਾ, ਸੁਣਨ ਵਾਲਾ ਸੀ, ਅਜਿਹੇ ਸ਼ਬਦ ਲੋਕਾਂ ਦੇ ਮਨਾਂ ਦੇ ਵਿੱਚ ਉਹ ਵਸਾ ਦਿੱਤੇ ਜਾਂਦੇ ਆ, ਜੀ। ਜਿਸ ਨੂੰ ਜਿਹੜਾ ਉਹ ਕੱਢਣਾ ਹਾਲ ਦੀ ਘੜੀ ਵੀ ਬੜਾ ਔਖਾ ਲੱਗ ਰਿਹਾ ਆ। ਹੂੰ। ਫੌਜ ਨੇ ਜਿਹੜਾ ਸ਼ਬਦ ਵਰਤਿਆ ਆਪਰੇਸ਼ਨ ਬਲੂ ਸਟਾਰ, ਹਾਂਜੀ। ਆਪਣੇ ਵੀ ਭੋਲੇ ਲੋਕ ਅਜੇ ਵੀ ਉਸੇ ਹੀ ਸ਼ਬਦ ਨੂੰ ਜਿਹੜਾ ਉਹ ਵਰਤਦੇ ਆ, ਹੂੰ। ਘੱਲੂਘਾਰਾ ਨਹੀਂ ਵਰਤਦੇ। ਉਸ ਜੀ। ਨੂੰ ਜਿਹੜਾ ਆ ਆਪਰੇਸ਼ਨ ਬਲੂ ਸਟਾਰ, ਉਹ ਤਾਂ ਭਾਈ ਫੌਜ ਦਾ ਆਪਣਾ ਸ਼ਬਦ ਸੀ, ਉਹਨਾਂ ਨੇ ਜਿਹੜਾ ਉਹ ਕਰਨ ਦੇ ਲਈ ਆਪਾਂ ਗਵਰਨਮੈਂਟ ਦੀ ਬੋਲੀ ਥੋੜ੍ਹੀ ਬੋਲਣੀ ਆ। ਤੁਸੀਂ ਜੀ। ਦੇਖੋ ਵੀ ਜਦੋਂ ਦਿੱਲੀ 'ਚ ਕਤਲੇਆਮ ਹੋਇਆ, ਅਜੇ ਵੀ ਲੋਕ ਦਿੱਲੀ ਦੀ ਉਸ ਕਤਲੇਆਮ ਨੂੰ ਦੰਗੇ ਕਹੀ ਜਾਂਦੇ ਆ। ਬਿਲਕੁਲ ਲਿਖਦੇ ਕਈ ਅਖ਼ਬਾਰ 'ਚ ਸ਼ਰੇਆਮ ਤਰੀਕੇ ਦੇ ਲਿਖਦੇ। ਜਿਹੜੇ ਅਜਿਹੇ ਸ਼ਬਦ, ਅਜਿਹਾ ਪ੍ਰੋਪੇਗੈਂਡਾ ਜਿਹੜਾ ਫੈਲਾਇਆ ਗਿਆ। ਪ੍ਰਵੀਨ ਜੀ, ਮੈਂ ਦੱਸਦਾ ਹਾਂ ਵੀ ਜਦ ਛੋਟੇ ਸੀਗੇ ਉਦੋਂ ਇਸ ਦੇ ਬਾਰੇ ਇੰਨੀ ਨੌਲੇਜ ਨਹੀਂ ਸੀ, ਪਤਾ ਨਹੀਂ। ਨਹੀਂ ਸੀਗਾ, ਕਿਉਂਕਿ ਉਦੋਂ ਮਾਹੌਲ ਹੀ ਜਿੱਦਾਂ ਮੈਂ ਕਿਹਾ ਨਾ ਵੀ ਇਸ ਤਰੀਕੇ ਦਾ ਸਿਰਜਿਆ ਗਿਆ ਸੀ, ਕੋਈ ਗੱਲ ਨਹੀਂ ਕਰਦਾ ਜਾਂ ਬਹੁਤ ਘੱਟ ਲੋਕ ਇਸ ਦੇ ਬਾਬਤ ਗੱਲ ਕਰਦੇ ਸੀਗੇ। ਇਸ ਤਰੀਕੇ ਦੇ ਨਾਲ ਸੰਘੀ ਜਿਹੜੀ ਹੈ ਲੋਕਾਂ ਦੀ ਬੋਲਣ ਦੀ ਆਜ਼ਾਦੀ ਦੇ ਉੱਤੇ ਘੁੱਟੀ ਜਾ ਚੁੱਕੀ ਸੀਗੀ ਵੀ ਮਾਪੇ ਵੀ, ਦੂਜੇ ਵੀ, ਸਾਰੇ ਜਾਣੇ ਇੱਕ ਦੂਜੇ ਨੂੰ ਇਸ ਦੇ ਪ੍ਰਤੀ ਦੱਸਣ ਦੇ ਲਈ ਇੱਕ ਹਿਸਾਬ ਦੇ ਨਾਲ ਉਹਨੂੰ ਡਰਾ ਲਿਆ ਗਿਆ ਸੀ। ਜੇ ਕੋਈ ਗੱਲ ਕਰਦਾ ਸੀਗਾ ਤਾਂ ਇਸ ਤਰੀਕੇ ਦਾ ਹਊਆ ਬਣਾ ਦਿੱਤਾ ਜਾਂਦਾ ਸੀ ਵੀ ਖੌਰੇ ਪਤਾ ਨਹੀਂ ਕੱਲ ਇਹਨਾਂ ਨੇ ਸਵੇਰੇ ਜਿਹੜੀ ਆ ਉਹ ਚੜ੍ਹਦੀ ਦੇਖਣੀ ਆ ਕਿ ਨਹੀਂ, ਕਿਉਂਕਿ ਉਹਨਾਂ ਦਾ ਟਰੈਕ ਰੈਕਡ ਇਦਾਂ ਦਾ ਰਿਹਾ 84 ਤੋਂ ਬਾਅਦ ਲੈ ਕੇ 90 ਦੇ ਦਹਾਕੇ ਤੱਕ, ਕਿਸ ਤਰੀਕੇ ਦੇ ਨਾਲ ਮੁੰਡਿਆਂ ਨੂੰ ਕੋਹ ਕੇ ਕਤਲ ਕੀਤਾ ਗਿਆ।
ਇਹ ਜੀ, ਕੋਈ ਲੁਕੀ ਛਿਪੀ ਗੱਲ ਉਹਨਾਂ ਲੋਕਾਂ ਦੇ ਲਈ ਨਹੀਂ ਸੀ, ਜਿਹੜੀ ਕਹਿ ਲਈਏ ਵੀ ਸਾਡੇ ਜਿਹੜੇ ਮਾਪੇ ਉਸ ਉਮਰ ਦੇ ਲੋਕ ਜਿਨ੍ਹਾਂ ਨੇ ਉਹ ਦੇਖਿਆ, ਹੰਢਾਇਆ, ਦੇਖਿਆ ਸਾਰਾ ਕੁਛ। ਸੋ ਆਪਾਂ ਜੇ ਗੱਲ ਕਰੀਏ ਉਸ ਦਿਨ ਪ੍ਰਵੀਨ ਜੀ ਵੀ 1 ਜੂਨ ਨੂੰ ਹੂੰ, ਇੱਕ ਸਫੇਦ ਪੇਪਰ, ਵਾਈਟ ਪੇਪਰ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਪੇਸ਼ ਕੀਤਾ ਗਿਆ ਸੀ। ਜੀ, ਉਸ ਵਿੱਚ ਇਹ ਦਾਅਵਾ ਕੀਤਾ ਗਿਆ ਵੀ 5 ਜੂਨ ਨੂੰ ਦਰਬਾਰ ਸਾਹਿਬ ਵੱਲ ਨੂੰ ਗੋਲੀਆਂ ਚੱਲੀਆਂ। ਹੂੰ, ਪਰ ਉੱਥੋਂ ਦੇ ਜਿਹੜੇ ਚਸ਼ਮਦੀਦ ਗਵਾਹ ਜਿਹੜੇ ਸੀਗੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਦੁੱਗਲ ਜਿਹੜੇ ਸੀਗੇ, ਹੂੰ, ਸੇਵਾਦਾਰ ਪ੍ਰਿਥੀਪਾਲ ਸਿੰਘ, ਬਲਦੇਵ ਕੌਰ, ਇੱਕ ਜਿਹੜੀ ਸਟੂਡੈਂਟ ਸੀਗੀ, ਗਰਲ ਸਟੂਡੈਂਟ ਸੀਗੀ, ਜੀ, ਉਹਨਾਂ ਨੇ ਜਿਹੜਾ ਇਹ ਦੱਸਿਆ ਵੀ 1 ਜੂਨ ਨੂੰ ਹੀ ਉਹਨਾਂ ਨੇ ਤਕਰੀਬਨ ਦੁਪਹਿਰ 2:30 ਵਜੇ ਤੋਂ ਬਾਅਦ 2:40 ਦੇ ਉੱਤੇ ਸੀਆਰਪੀ ਦੇ ਦੁਆਰਾ ਦਰਬਾਰ ਸਾਹਿਬ ਵੱਲ ਨੂੰ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ। ਹੂੰ, ਇਹ ਜ਼ਿਕਰ ਆਉਂਦਾ ਆ ਚਸ਼ਮਦੀਦ ਗਵਾਹਾਂ ਦੇ ਮੁਤਾਬਕ 7 ਘੰਟੇ ਲਗਾਤਾਰ ਉੱਥੋਂ ਦੀ ਆਰਮੀ ਨੇ, ਸੀਆਰਪੀ ਨੇ ਗੋਲੀਆਂ ਚਲਾਈਆਂ। ਇਹ ਜੀ, ਦੇਖਣ ਦੇ ਲਈ ਵੀ ਕੌਣ-ਕੌਣ, ਕਿੱਥੇ-ਕਿੱਥੇ ਹੈਗਾ ਆ, ਕਿੱਦਾਂ ਦੇ ਇਹਨਾਂ ਦੇ ਕੋਲ ਹਥਿਆਰ ਜਿਹੜੇ ਉਹ ਹੋ ਸਕਦੇ ਆ। ਸੋ ਤੁਸੀਂ ਹੂੰ, ਦੇਖੋ ਵੀ ਬਾਅਦ ਦੇ ਵਿੱਚ ਇਹਨਾਂ ਨੇ ਪ੍ਰੋਪੇਗੈਂਡਾ ਵੀ ਪੁੱਠਾ ਕੀਤਾ, ਕਦੋਂ ਇਹਨਾਂ ਨੇ ਖੁਦ ਗੋਲੀਆਂ ਚਲਾਈਆਂ ਤੇ ਕਦੋਂ ਜਿਹੜਾ ਉਹ ਦੱਸਿਆ। ਇਸੇ ਜੀ, ਦੌਰਾਨ ਇੱਕ ਮਾਂ, ਇੱਕ ਬੱਚਾ, ਉਸ ਦੇ ਨਾਲ-ਨਾਲ 6 ਹੋਰ ਲੋਕ, ਕੁੱਲ 8 ਜਿਹੜੇ ਸ਼ਰਧਾਲੂ ਉੱਥੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਸੀ, ਉਹਨਾਂ ਜੀ, ਦੀ ਸ਼ਹਾਦਤ ਜਿਹੜੀ ਉਹ ਹੁੰਦੀ ਆ। ਸੋ ਇਹ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਪ੍ਰੋਪੇਗੈਂਡਾ ਕੀਤਾ ਗਿਆ। ਬਾਅਦ ਦੇ ਵਿੱਚ ਇਹ ਦਿਖਾਇਆ ਗਿਆ ਵੀ ਉਹਨਾਂ ਕੋਲ ਤੇ ਹਥਿਆਰਾਂ ਦਾ ਏਡਾ ਵੱਡਾ ਜ਼ਖੀਰਾ ਸੀਗਾ, ਉਹ ਇਹ ਕਰ ਰਹੇ ਸੀ ਜੀ, ਉਹ ਅੰਦਰ ਜਿਹੜੇ ਸਿੰਘ ਨੇ, ਸੂਰਮੇ ਆ, ਉਹਨਾਂ ਨੇ ਆਹ ਕੀਤਾ। ਪਰ ਤੁਸੀਂ ਦੇਖੋ ਵੀ ਉਹਨਾਂ ਦਾ ਝੂਠ ਸ਼ਰੇਆਮ ਪਹਿਲੋਂ ਹੀ ਫੜਿਆ ਜਾਂਦਾ ਹੈ ਵੀ ਪਹਿਲੀ ਸ਼ੁਰੂਆਤ ਗੋਲੀਬਾਰੀ ਦੀ ਇਹਨਾਂ ਨੇ ਖੁਦ ਜਿਹੜੀ ਉਹ ਕੀਤੀ। ਹੂੰ, ਨਾ ਕਿ ਬਾਅਦ ਦੇ ਵਿੱਚ ਇਹ ਵੀ ਪ੍ਰਚਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਨਹੀਂ ਜੀ, ਉਧਰੋਂ ਅੰਦਰੋਂ ਵੀ ਜਿਹੜੀਆਂ ਗੋਲੀਆਂ ਚੱਲ ਰਹੀਆਂ ਸੀ, ਜਦ ਕਿ 1 ਜੂਨ ਦੀ ਇਸ ਦਿਨ ਨੂੰ ਸਿਰਫ ਤੇ ਸਿਰਫ ਜਿਹੜੀ ਸੀਆਰਪੀ ਤੇ ਜਿਹੜੀ ਆਰਮੀ ਆ, ਉਹਨਾਂ ਦੁਆਰਾ ਹੀ ਫਾਇਰਿੰਗ ਜਿਹੜੀ ਉਹ ਕੀਤੀ ਗਈ ਸੀਗੀ। ਹਾਂਜੀ, ਬਿਲਕੁਲ, ਬਿਲਕੁਲ ਤੇ ਇਹਦੇ ਲਈ ਇਹ ਵੀ ਮਤਲਬ ਹੋਇਆ ਕਿ ਜਿਹੜੇ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਦੀ ਅ, ਜੇ ਲੁਕਵੀਂ ਹੋਰ ਵੀ ਪੜਤਾਲ ਕਰੀਏ ਤਾਂ ਹਰਬੰਸ ਲਾਲ ਖੰਨਾ ਵਰਗੇ ਲੋਕ ਵੀ ਜਿਹੜੇ ਆ ਇਹਦੇ ਵਿੱਚ ਸ਼ਾਮਲ ਹੋ ਜਾਂਦੇ ਆ। ਕਿਉਂਕਿ ਹਰਬੰਸ ਲਾਲ ਖੰਨਾ ਦਾ ਮੈਂ ਤਾਂ ਜ਼ਿਕਰ ਕਰ ਰਿਹਾ ਵਾਂ, ਕਿਉਂਕਿ ਉਹਦਾ ਲਿੰਕ ਬੀਜੇਪੀ ਨਾਲ ਸੀ ਤੇ ਹੂੰ, ਬੀਜੇਪੀ ਨੂੰ ਬਿਨਾਂ ਸ਼ਰਤ ਤੇ ਹਮਾਇਤ ਕਿਹਨੇ ਦਿੱਤੀ? ਅਕਾਲੀ ਦਲ ਨੇ ਦਿੱਤੀ। ਤਾਂ ਇਹ ਚੀਜ਼ਾਂ 29 ਮਈ ਦੀ ਗੱਲ ਆ ਜਦੋਂ 1981 ਨੂੰ ਹਰਬੰਸ ਲਾਲ ਖੰਨਾ ਦੀ ਅਗਵਾਈ ਦੇ ਹੇਠਾਂ ਇੱਕ ਜਲੂਸ ਕੱਢਿਆ ਗਿਆ ਸੀਗਾ ਤੇ ਪਵਿੱਤਰ ਸ਼ਹਿਰ ਦਾ ਮਸਲਾ 2 ਫਿਰਕਿਆਂ ਦੇ ਵਿੱਚ ਵੰਡ ਪਾਉਣ ਦਾ ਕਾਰਨ ਬਣਾਇਆ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ਹਿਰ ਦੇ ਵਿੱਚ ਬੀੜੀ ਦੇ ਖੋਖੇ ਵੀ ਸਾੜੇ ਗਏ ਤੇ ਹੋਰ ਬਥੇਰੀਆਂ ਜਿਹੜੀਆਂ ਉਹ ਵਹਿਬਤਾਂ ਕਹਿ ਲਓ, ਘਿਤਾਤਾਂ ਕਹਿ ਲਓ, ਕੀਤੀਆਂ ਗਈਆਂ। ਇਹ ਹੋਇਆ ਵੀ ਸਰਕਾਰ ਨੂੰ ਜਦੋਂ ਪਤਾ ਲੱਗਿਆ ਵੀ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਓ, 2 ਜੂਨ ਦੀ ਗੱਲ ਆ 1981 ਦੀ, ਤਾਂ ਜਿਹੜਾ ਉਹ ਹਥਿਆਰ ਜਮ੍ਹਾਂ ਕਰਾਉਣ ਦੀ ਗੱਲ ਕਹਿ ਕੇ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਇਹਦੇ ਵਿਰੁੱਧ ਥਾਣਾ ਬਿਆਸ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ। ਜਦੋਂ ਤਫਤੀਸ਼ ਹੋਈ ਉਦੋਂ ਪਤਾ ਲੱਗਿਆ ਵੀ ਸੰਤਾਂ ਨੇ ਤਾਂ ਕੋਈ ਹਥਿਆਰ ਖਰੀਦਿਆ ਹੀ ਨਹੀਂ ਸੀ। ਸੋ ਪ੍ਰੋਪੇਗੈਂਡਾ ਇਸ ਪੱਧਰ ਦਾ ਸੀਗਾ, ਮਤਲਬ ਕਿ ਝੂਠੀ ਜਿਹੜੀ ਨੈਰੇਟਿਵ ਸਿਰਜਣ ਵਾਸਤੇ ਮਿਸਗਾਈਡ ਲੋਕਾਂ ਨੂੰ ਕੀਤਾ ਗਿਆ ਔਰ ਉਸ ਟਾਈਮ ਜਿਹੜਾ ਤੰਤਰ ਸੀਗਾ ਸਾਰਾ, ਉਹ ਏਦਾਂ ਹੀ ਸੀਗਾ ਵੀ ਜਿਵੇਂ ਲੋਕਾਂ ਨੂੰ ਜਿਹੜਾ ਹੈ ਉਹ ਇਸ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਸਿੱਖਾਂ ਨੂੰ, ਸਿੱਖਾਂ ਦੇ ਮਸਲਿਆਂ ਨੂੰ, ਕਿ ਉਹ ਦੇਸ਼ ਲਈ ਖਤਰਨਾਕ ਨੇ। ਤਾਂ ਜਿਹੜੀ ਉਸ ਤੋਂ ਬਾਅਦ 1981 ਦੀ ਗੱਲ ਹੀ ਹੈ ਜਦੋਂ ਸ਼ਾਇਦ ਲਾਲਾ ਜਗਤ ਨਾਰਾਇਣ ਦਾ ਜਿਹੜਾ ਕਤਲ ਹੁੰਦਾ, ਉਹਦੇ ਵਿੱਚ ਵੀ ਸੰਤਾਂ ਦਾ ਨਾਮ ਲਿਖਿਆ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਉਦੋਂ ਵੀ ਹਿੰਸਾ ਫਿਰ ਕਰਵਾਈ ਜਾਂਦੀ ਹੈ ਜਾਣ ਕੇ ਪਲਾਂਟਰ, ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਿੱਖਾਂ ਦੇ ਖਿਲਾਫ ਨੈਰੇਟਿਵ ਸਿਰਜਣ ਦੇ ਵਿੱਚ ਸਹਾਈ ਸਿੱਧ ਹੋਣ। ਸੋ ਜੇਕਰ 78 ਤੋਂ ਲੈ ਕੇ 81-82 ਦੀਆਂ ਘਟਨਾਵਾਂ ਨੂੰ ਆਪਾਂ ਡੀਕੋਡ ਕਰੀਏ, ਹਾਲਾਂਕਿ ਇਹਨਾਂ ਨੂੰ ਜੇ ਤਰੀਕ ਵਾਈਜ਼ ਕਰਨ ਲੱਗ ਪਈਏ ਤਾਂ ਬਹੁਤ ਟਾਈਮ ਲੱਗ ਜਾਣਾ। ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਇੱਕ ਸਿੱਟੇ ਤੇ ਤੁਸੀਂ ਪਹੁੰਚ ਸਕਦੇ ਆ ਕਿ ਜਿਹੜੀ 1 ਜੂਨ ਆਈ ਆ, ਉਹਦੇ ਲਈ ਜਿਹੜੀਆਂ ਕੋਸ਼ਿਸ਼ਾਂ, ਉਹਦੇ ਲਈ ਜਿਹੜੀ ਵਿਉਂਤਬੰਦੀ ਸੀ, ਉਹ 78-79 ਤੋਂ ਹੀ ਹੋਣੀ ਸ਼ੁਰੂ ਸ਼ੁਰੂ ਹੋ ਗਈ ਸੀਗੀ। ਪਰ ਉਦੋਂ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਦੀ ਬਾਬਤ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਉਹਨਾਂ ਦੀ ਬਾਬਤ ਤਾਂ ਇੱਕ ਆਰਐਸਐਸ ਦੇ ਬੰਦੇ ਤੱਕ ਨੇ ਕਿਹਾ ਵੀ ਉਹ ਸੰਤ ਸੀਗੇ। ਹੂੰ, 20% ਉਹ ਜਿਹੜੇ ਆ ਉਹ ਉਹਨਾਂ ਦਾ ਯੂਜ਼ ਹੋਇਆ, ਉਹਨਾਂ ਨੂੰ ਸਿਆਸਤਦਾਨਾਂ ਨੇ ਵਰਤਿਆ, ਪੰਜਾਬ ਦੀਆਂ ਪੋਲੀਟੀਕਲ ਕਲਾਸ ਨੇ ਵਰਤਿਆ ਤੇ 80% ਉਹ ਸੰਤ ਸੀਗੇ। ਪਰ ਜਦੋਂ ਵਧੀਕੀਆਂ, ਜ਼ਬਰ, ਬੇਇਨਸਾਫ਼ੀ ਹੋਈ ਤਾਂ ਫੇਰ ਜਿਹੜਾ ਵਾ ਉਹ ਉਲਟਾ ਇਨਸਾਫ਼ ਦੇਣ ਦੀ ਬਜਾਏ, ਸੁਣਵਾਈ ਕਰਨ ਦੀ ਬਜਾਏ ਜਿਹੜਾ ਉਹ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਤੇ ਉਹ ਉਸ ਤੋਂ ਬਾਅਦ ਫਿਰ ਆਪਾਂ
ਸਾਰਿਆਂ ਨੂੰ ਪਤਾ ਹੀ ਹੈ ਕਿ ਸੰਤ ਜਿਹੜੇ ਆ ਉਹ ਆਪਣੀ ਜਾਨ ਕੁਰਬਾਨ ਕਰ ਦਿੰਦੇ ਨੇ ਉਸ ਹਮਲੇ ਦੇ ਵਿੱਚ। ਜੀ। ਜੀ, ਬਿਲਕੁਲ। ਸੋ ਸਰੋਤਿਓ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਤੇ ਪ੍ਰਵੀਨ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਜੀ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਸਾਂਝੀ ਸੱਤ ਪ੍ਰੋਗਰਾਮ ਇਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
KOVO Yuba City 1450 AM, KIIT Sacramento 1470 AM, KCVR Lodi Stockton 1570 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ। ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਵੀ। ਰਾਜ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਕਿਵੇਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲਿਆਂਦਾ ਗਿਆ, ਕਿਵੇਂ ਬੁਣਤ ਬੁਣੀ ਗਈ, ਕਿਵੇਂ ਸਾਜ਼ਿਸ਼ਾਂ ਰਚੀਆਂ ਗਈਆਂ, ਕਿਵੇਂ ਜ਼ਲਾਲਤ ਦਿੱਤੀ ਗਈ, ਕਿਵੇਂ ਫਿਰ ਅਨਿਆਂ ਕੀਤਾ ਗਿਆ, ਬੇਇੱਜ਼ਤ ਕੀਤਾ ਗਿਆ, ਜ਼ਲੀਲ ਕੀਤਾ ਗਿਆ ਸਿੱਖ ਭਾਈਚਾਰੇ ਨੂੰ, ਸਿੱਖਾਂ ਨੂੰ। ਤੇ ਇਸ ਤੋਂ ਬਾਅਦ ਫਿਰ ਆਪੇ ਵਿਉਂਤਾਂ ਕਰਕੇ ਆਪੇ ਸਾਰੇ ਇਹਨਾਂ ਚੀਜ਼ਾਂ ਦੇ ਮੁੱਢ ਬੰਨੇ ਤੇ ਇਹਦੇ ਵਿੱਚ ਇੰਦਰਾ ਗਾਂਧੀ ਦੇ ਜਿਹੜੇ ਨਾਲ ਦੇ ਸੀਗੇ ਮਾਸਟਰਮਾਈਂਡ ਪਲੈਨਰ, ਉਹਨਾਂ ਨੇ ਇੱਕ ਤਰੀਕੇ ਨਾਲ ਇੱਕ ਮਾਨਸਿਕਤਾ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ। ਪਰ ਬਹੁਤੇ ਲੋਕ ਜਿਹੜੇ ਆ ਉਹ ਕਹਿੰਦੇ ਵੀ ਜੇ ਇਸ ਚੀਜ਼ ਨੇ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਇੱਕ ਸ਼ਾਨ ਦਵਾਈ ਤੇ ਇੱਕ ਵਾਰ ਫਿਰ ਜਿਹੜਾ ਇਹ ਘੱਲੂਘਾਰਾ ਵਾਪਰਿਆ ਸਿੱਖਾਂ ਨਾਲ, ਹੁਣ ਉਸ ਤੋਂ ਬਾਅਦ ਇੱਕ ਵਾਰ ਫਿਰ ਸਿੱਖ ਉੱਭਰੇ ਤੇ ਦੁਨੀਆ ਭਰ ਦੇ ਵਿੱਚ ਫੈਲ ਗਿਆ। ਅੱਜ 100 ਜੇ ਗਲਤ ਨਾ ਹੋਈਏ ਤਾਂ 70 ਦੇਸ਼ਾਂ ਦੇ ਕਰੀਬ ਜਿਹੜਾ ਨਿਸ਼ਾਨ ਸਾਹਿਬ ਆ ਉਹ ਝੂਲਦਾ ਆ। ਤੇ ਪਰ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ, ਸਾਡੇ ਨਾਲ ਕੁਝ ਕਾਲਰ ਵੀ ਜੁੜੇ ਨੇ ਰਾਜ ਜੀ, ਉਹਨਾਂ ਦੀ ਰਾਏ ਆਪਾਂ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਉਸ ਤੋਂ ਬਾਅਦ ਕੁਝ ਹੋਰ ਘਟਨਾਵਾਂ ਨੇ ਜਿਨ੍ਹਾਂ ਤੋਂ ਬਾਅਦ ਇਹ ਚੀਜ਼ਾਂ ਹੋਰ ਵੀ ਸਗੋਂ ਜ਼ਾਲਮਾਨਾ ਤਰੀਕੇ ਨਾਲ ਪੰਜਾਬ ਦੀ ਧਰਤੀ ਤੇ ਵਾਪਰੀਆਂ। ਜਿਹੜੀਆਂ ਸਾਡੇ ਨਾਲ ਜੁੜੇ ਨੇ ਨਿਰਮਲ ਸਿੰਘ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸੁਚਾਰਾਂ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਜੀ। ਸ਼ਹੀਦੀ ਜੀ। ਸ਼ਹੀਦੀ ਕੋਈ ਸਧਾਰਨ ਮੌਤ ਦਾ ਨਾਮ ਨਹੀਂ ਜੀ। ਸ਼ਹੀਦੀ ਪਾਉਣੀ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ। ਸ਼ਹੀਦੀ ਦੀ ਪਦਵੀ ਬਹੁਤ ਉੱਚੀ ਹੁੰਦੀ ਹੈ। ਸ਼ਹੀਦੀ ਦਾ ਸੰਬੰਧ ਅਣਖ, ਹੱਕ, ਸੱਚ, ਸੂਰਬੀਰਤਾ, ਜਜ਼ਬਾਤ, ਅਹਿਸਾਸ, ਕੁਰਬਾਨੀ ਦਾ ਜਜ਼ਬਾ, ਨੈਤਿਕਤਾ ਤੇ ਜਿਉਂਦੀ ਜਾਗਦੀ ਜ਼ਮੀਨ ਨਾਲ ਹੁੰਦਾ ਹੈ। ਸ਼ਹੀਦੀ ਕੋਈ ਸਧਾਰਨ ਮਨੁੱਖ ਨਹੀਂ ਪਾ ਸਕਦਾ। ਸ਼ਹੀਦ ਹੱਕ, ਸੱਚ, ਇਨਸਾਫ ਤੇ ਸੁਤੰਤਰਤਾ ਲਈ ਸ਼ਹਾਦਤ ਦਾ ਜਾਮ ਤਾਂ ਪੀ ਸਕਦਾ ਹੈ, ਪਰ ਉਹ ਅਨਿਆਂ, ਅਤਿਆਚਾਰ, ਪੱਖਪਾਤ ਤੇ ਝੂਠ ਅੱਗੇ ਝੁਕ ਨਹੀਂ ਸਕਦਾ। ਸ਼ਹੀਦ ਆਪਣੇ ਆਪ ਨੂੰ ਕੁਰਬਾਨ ਤਾਂ ਕਰ ਸਕਦਾ ਹੈ, ਪਰ ਆਪਣੇ ਆਦਰਸ਼ ਤੇ ਵਿਚਾਰਧਾਰਾ ਤੋਂ ਪਿੱਛੇ ਨਹੀਂ ਹਟ ਸਕਦਾ। ਸ਼ਹੀਦ ਮਰ ਕੇ ਵੀ ਮੌਤ ਨੂੰ ਜ਼ਿੰਦਗੀ ਦੇ ਜਾਂਦਾ ਹੈ, ਦੁਨੀਆ ਵਿੱਚ ਆਪਣਾ ਨਾਂ ਰੋਸ਼ਨ ਤੇ ਅਮਰ ਕਰ ਜਾਂਦਾ ਹੈ। ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦਾ ਹੈ। ਕੌਮਾਂ ਸਦਾ ਜਿਉਂਦੀਆਂ ਉਹ ਰਹਿੰਦੀਆਂ ਨੇ ਜਿਹੜੀਆਂ ਕੌਮਾਂ ਸ਼ਹੀਦਾਂ ਦਾ ਮਾਣ ਕਰਦੀਆਂ ਨੇ। ਕੌਮਾਂ ਸਦਾ ਜਿਉਂਦੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ। ਕੌਮਾਂ ਬਣਦੀਆਂ ਨਹੀਂ ਪੈਸੇ ਤੇ ਸੋਨੇ ਨਾਲ ਜੀ। ਕੌਮਾਂ ਬਣਦੀਆਂ ਸਦਾ ਮਹਾਨ ਬੰਦਿਆਂ ਦੇ ਮਹਾਨ ਕੰਮਾਂ ਤੇ ਉਹਨਾਂ ਦੀ ਵਿਚਾਰਧਾਰਾ ਨਾਲ। ਇਹਦਾ ਅੰਗਰੇਜ਼ੀ ਵਿੱਚ ਇਸ ਤਰ੍ਹਾਂ ਆ ਜੀ, not gold and money, but only men can make a nation strong and great. Men who for truth and honor's sake stand fast and suffer long. Brave men who work while others sleep, who dare while others fly. They build nations pillar deep and lift them to the sky. ਅੱਗੇ ਆ ਜੀ, ਉਹ ਕੌਮਾਂ ਪਾ ਲੈਂਦੀਆਂ ਮੰਜ਼ਲਾਂ ਨੂੰ ਜਿਹੜੀਆਂ ਖਹਿ ਜਾਂਦੀਆਂ ਨਾਲ ਮੁਸੀਬਤਾਂ ਦੇ। ਕਹਾਣੀ ਸਦਾ ਹੀ ਰਹੀ ਲਿਖਦੀ ਖੂਨੀ ਪੱਤਰੇ, ਸਮਾਂ ਸੂਹ ਦੀਆਂ ਛੁਰੀਆਂ ਲਾਦਾ ਰਿਹਾ। ਆਖਰੀ ਲਾਈਨਾਂ ਜੀ, शहीदों की चिताओं पर लगेंगे हर वर्ष मेले, बतर मार मिटने वालों का यही बाकी निशान होगा, यही बाकी निशान होगा। ओके जी, धन्यवाद जी, बहुत बहुत धन्यवाद जी सर। जी राज जी। ਸੋ ਬਿਲਕੁਲ ਪ੍ਰਵੀਨ ਜੀ, ਜਿੱਦਾਂ ਇਹਨਾਂ ਨੇ ਕਿਹਾ ਵੀ ਸੋਨੇ ਦੇ ਨਾਲ, ਪੈਸੇ ਦੇ ਨਾਲ ਕੌਮਾਂ ਜਿਹੜੀਆਂ ਉਹ ਨਹੀਂ ਬਣਦੀਆਂ, ਉਹ ਆਪਣੇ ਜਜ਼ਬੇ ਦੇ ਨਾਲ, ਆਪਣੇ ਸਿਧਾਂਤਾਂ ਦੇ ਨਾਲ ਜਿਹੜੀਆਂ ਉਹ ਬਣਦੀਆਂ।
ਹੂੰ, ਜਦ ਇਹ ਸਾਰਾ ਘਟਨਾ ਚੱਕਰ ਵਾਪਰਿਆ ਸੀ ਕਿਸ ਤਰੀਕੇ ਦੇ ਨਾਲ ਐਜ਼ ਅ ਵਿਲਨ ਸਿੱਖਾਂ ਨੂੰ ਪੇਸ਼ ਕਰ ਦਿੱਤਾ ਗਿਆ ਸੀ 1984 ਦੇ ਇਸ ਹਮਲੇ ਤੋਂ ਪਹਿਲਾਂ। ਹਾਂ, ਜੀ, ਜੀ। ਖੁਦ ਆਰਮੀ ਦੇ ਰਿਟਾਇਰਡ ਅਫਸਰ ਉਸ ਟਾਈਮ ਦੇ ਉੱਤੇ ਮੰਨਦੇ ਨੇ ਵੀ ਇਹਨਾਂ ਨੇ ਇੱਕ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਦੇ ਕੰਪਲੈਕਸ ਦੀ ਹੂਬਹੂ ਨਕਲ ਵਾਲਾ ਹੂੰ, ਥਾਂ ਬਣਾਇਆ, ਸੈੱਟ ਬਣਾਇਆ, ਕਿੱਦਾਂ ਹਮਲਾ ਕਰਨਾ ਹੈ, ਕਿਵੇਂ ਇਹ ਸਾਰਾ ਕੁਝ ਕਰਨਾ ਆ, ਉਸ ਦੀ ਜਿਹੜੀ ਵਿਉਂਤ ਉਹ ਘੜੀ ਗਈ ਸੀ। ਜਿਹੜੇ ਇੱਕ ਪਹਿਲੇ ਜਨਰਲ, ਮੈਂ ਉਹਨਾਂ ਦਾ ਨਾਮ ਵਿਸਰ ਰਿਹਾ, ਜਿਨ੍ਹਾਂ ਨੇ ਮਨਾ ਕਰ ਦਿੱਤਾ ਸੀਗਾ ਵੀ ਭਾਈ ਇੰਦਰਾ ਨੂੰ ਕਿਹਾ ਸੀ ਪਾਪੜ ਨੂੰ ਵੀ ਇਹ ਨਾ ਕਰ, ਇਹ ਉਦਾਂ ਹੀ ਗਲਤ ਆ ਤੇ ਤੇਰਾ ਪੋਲੀਟੀਕਲ ਕੈਰੀਅਰ ਵੀ ਜਿਹੜਾ ਇਸ ਦੇ ਨਾਲ ਖਤਮ ਹੋਵੇਗਾ। ਸੋ ਜੀ। ਉਹ ਸਾਰਾ ਕੁਝ ਜਾਣਨ ਦੇ ਬਾਵਜੂਦ, ਪਰ ਜਿੱਦਾਂ ਤੁਸੀਂ ਕਿਹਾ ਵੀ ਉਸ ਟਾਈਮ ਦੇ ਜਿਹੜੇ ਇਹਨਾਂ ਦੇ ਸੋ ਕਾਲਡ ਵਿਰੋਧੀ ਧਿਰ ਦੇ ਵਿੱਚ ਸੀਗੇ, ਅਡਵਾਨੀ, ਵਾਜਪਾਈ ਹੂੰ, ਹੂੰ, ਹੁਣੀ, ਉਹਨਾਂ ਨੇ ਇੰਨੀ ਹੱਲਾਸ਼ੇਰੀ ਜਿਹੜੀ ਉਹ ਦਿੱਤੀ ਵੀ ਕੋਈ ਨਹੀਂ, ਕਰੋ ਜੀ, ਇਸ ਤਰੀਕੇ ਦੇ ਨਾਲ ਕਰੋ। ਉਹ ਜਿਹੜਾ ਅਜੇ ਤੱਕ ਦੌਰ ਜਿਹੜਾ ਹੈ ਉਹ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਇੱਕ ਮਾੜੀ ਨਜ਼ਰ ਦੇ ਨਾਲ, ਮਾੜੇ ਕਿਰਦਾਰ ਦੇ ਵਿੱਚ ਜਿਹੜਾ ਉਹ ਪੇਸ਼ ਕਰਨ ਦੀ ਕਵਾਇਦ ਹੁਣ ਤੱਕ ਚੱਲ ਰਹੀ ਆ। ਆਪਾਂ ਬਹੁਤਾ ਦੂਰ ਨਾ ਜਾਈਏ, 36 ਸਾਲ ਪਿੱਛੇ ਜਾਣ ਦੀ ਬਜਾਏ ਆਪਾਂ ਸਾਲ 2 ਸਾਲ ਪਿੱਛੇ ਚਲੀਏ, ਜਿਹੜਾ ਫਾਰਮਰ ਪ੍ਰੋਟੈਸਟ ਵੀ ਉਸ ਦੇ ਵਿੱਚ ਹੋਇਆ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੇ ਉੱਥੇ ਵੀ ਸਿੱਖਾਂ ਨੂੰ, ਪੰਜਾਬੀਆਂ ਨੂੰ ਕਿਸ ਤਰੀਕੇ ਨਾਲ ਭੰਡਿਆ। ਹੁਣ ਤੁਸੀਂ ਦੇਖੋ ਵੀ ਉੱਥੇ ਤਾਂ ਹਰ ਤਰ੍ਹਾਂ ਦਾ ਕਿਸਾਨ ਪਹੁੰਚਿਆ ਸੀਗਾ, ਪਰ ਸਭ ਜੀ, ਨੂੰ ਪਤਾ ਹੈ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਜ਼ਿਆਦਾ ਬੋਲੀਆਂ ਗਈਆਂ ਵੀ ਇਹ ਸਿੱਖ ਖਾਲਿਸਤਾਨੀ, ਇਹ ਖਾਲਿਸਤਾਨੀ ਫੰਡਡ, ਇਹ ਉਹ ਚੀਜ਼ਾਂ ਦਾ ਪ੍ਰਚਾਰ, ਪ੍ਰੋਪੇਗੈਂਡਾ ਅਜੇ ਤੱਕ ਵੀ ਜਿਹੜਾ ਉਹ ਚੱਲ ਰਿਹਾ ਆ। ਜੀ। 2014 ਦੇ ਵਿੱਚ ਟਾਈਮ ਮੈਗਜ਼ੀਨ, ਬਹੁਤ ਵੱਡਾ ਮੈਗਜ਼ੀਨ ਇੱਕ ਮੰਨਿਆ ਜਾਂਦਾ, ਉਹਦੇ ਵਿੱਚ ਵੀ ਆਰਟੀਕਲ ਇੱਕ ਛਪਿਆ ਸੀ, ਕਹਿੰਦੇ ਵੀ ਹੁਣ ਵਕਤ ਆ ਗਿਆ ਆ ਭਾਰਤ ਨੂੰ ਵੀ ਜਿਹੜਾ ਸਿੱਖ ਜੈਨੋਸਾਈਡ ਕੀਤਾ ਗਿਆ 1984 ਦੇ ਵਿੱਚ, ਉਸ ਦੇ ਵਿੱਚ ਆਪਣੀ ਰਿਸਪੌਂਸਿਬਿਲਟੀ, ਜ਼ਿੰਮੇਵਾਰੀ ਨੂੰ ਅਸੈਪਟ ਕਰੇ ਵੀ ਇਹ ਤੁਹਾਡੇ ਵੱਲੋਂ ਕੀਤੀ ਗਈ ਬਹੁਤ ਵੱਡੀ ਗਲਤੀ ਸੀਗੀ, ਪਰ ਇਹਨਾਂ ਕੰਨਾਂ ਦੇ ਉੱਤੇ ਜੂੰ ਨਹੀਂ ਸਰਕਦੀ। ਇਹਨਾਂ ਜੀ। ਨੇ ਆਪਣੇ ਇਸ ਤਰੀਕੇ ਦੇ ਨਾਲ ਆਪਣੇ ਪ੍ਰੋਪੇਗੈਂਡੇ ਨੂੰ ਹੋਰ ਤੇਜ਼ ਹੀ ਕੀਤਾ ਆ, ਰਾਦਰ ਦੈਨ ਆਪਣੀ ਗਲਤੀ ਮੰਨਣ ਨਾਲ। ਹਾਂਜੀ, ਬਿਲਕੁਲ ਜੀ। ਤੇ ਇਹ ਜਿਹੜੀ 1 ਜੂਨ ਵਾਲੀ ਅਸਲ ਦੇ ਵਿੱਚ ਜਿਹੜੀ ਗੱਲ ਸੀਗੀ ਵੀ 1 ਜੂਨ ਨੂੰ ਹੋਇਆ ਕੀ ਸੀਗਾ, ਤੇ ਉਹ ਰਾਜ ਜੀ ਇਹ ਸੀਗਾ ਵੀ ਕੋਈ ਭੜਕਾਹਟ ਨਹੀਂ ਸੀ, ਕੁਛ ਨਹੀਂ ਸੀ, ਪਰ ਜਿਹੜਾ ਕੇ.ਐਸ. ਬਰਾੜ ਆ, ਉਹ ਐਨ.ਕੇ. ਤਲਵਾੜ ਦੇ ਨਾਲ ਪਹੁੰਚਦਾ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਉੱਥੇ ਪਹਿਲਾਂ ਸੂਈਆਂ ਰੇਕੀਆਂ ਤਾਂ ਹੋਈਆਂ ਹੀ ਹੋਈਆਂ ਸੀਗੀਆਂ। ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਤਾਂ ਜਾਣਦੇ ਹੀ ਆਪਾਂ ਸਾਰੇ। ਇਹਨੇ ਫੌਜਾਂ ਨੂੰ ਹੁਕਮ ਦਿੱਤਾ ਵੀ ਪੂਰੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰ ਲਓ। ਜੀ, ਘੇਰਾਬੰਦੀ ਕਰ ਲਈ, ਪੋਜੀਸ਼ਨਾਂ ਲੈ ਲਈਆਂ ਇਹਨਾਂ ਨੇ। ਪੋਜੀਸ਼ਨਾਂ ਲੈ ਕੇ ਤੇ 12 ਕੁ ਵਜੇ ਦਾ ਜ਼ਿਕਰ ਆਉਂਦਾ ਆਮ ਤੌਰ ਤੇ, ਜਿਹੜੇ ਸਾਡੇ ਸਿੱਖ ਵਿਦਵਾਨ ਲਿਖਦੇ ਆ, ਪਰ 12 ਵਜੇ ਤੋਂ ਪਹਿਲਾਂ ਹੀ ਬਿਨਾਂ ਕਿਸੇ ਭੜਕਾਹਟ ਦੇ, ਬਿਨਾਂ ਕਿਸੇ ਇਨਫੋਰਮੇਸ਼ਨ ਦੇ ਫਾਇਰਿੰਗ ਜਿਹੜੀ ਆ ਉਹ ਇਹਨਾਂ ਨੇ ਸ਼ੁਰੂ ਕਰ ਦਿੱਤੀ ਸੀ। ਕੇ.ਐਸ. ਬਰਾੜ ਤੇ ਨਾਲ ਇਹਦੇ ਐਨ.ਕੇ. ਤਲਵਾੜ ਦੀ ਹਦਾਇਤ ਤੇ ਕਹਿ ਲਓ, ਜਾਂ ਇਹਨਾਂ ਦੇ ਇਸ਼ਾਰੇ ਤੇ ਕਹਿ ਲਓ, ਕੁਛ ਕਹਿ ਲਓ, ਜਾਂ ਇਹਨਾਂ ਨੇ ਕਰਵਾਤੀ। ਇਹ ਜਿਹੜੀ ਫਾਇਰਿੰਗ ਹੋਈ, ਇਹਦੇ ਵਿੱਚ ਭਾਈ ਮਹਿੰਗਾ ਸਿੰਘ ਬੱਬਰ, ਜਿਨ੍ਹਾਂ ਨੇ ਬਾਬਾ ਟਲ ਰਾਏ ਜੀ ਦੀ ਇਮਾਰਤ ਦਾ ਨਾਲ ਜੁੜੇ ਰਹੇ ਨੇ, ਉਹਨਾਂ ਦੇ ਨਾਲ ਉਹ ਨਿਰਮਾਣ ਕਾਰਜਾਂ ਨਾਲ ਜੁੜੇ ਰਹੇ। ਇਹ ਫਿਰ ਸ਼ਹੀਦ ਹੋ ਗਏ ਸੀਗੇ। ਇਹਨਾਂ ਨੂੰ ਗੋਲੀ ਲੱਗੀ ਸੀਗੀ ਤੇ ਫਰਸ਼ ਤੇ ਡਿੱਗ ਪਏ ਸੀਗੇ, ਤੇ ਫਿਰ ਇਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ। ਇਸੇ ਗੱਲ ਨੂੰ ਅੱਗੇ ਤੋਰਾਂਗੇ। ਸਾਡੇ ਨਾਲ ਪਰਮਜੀਤ ਕੌਰ ਜੀ ਜੁੜੇ ਹੋਏ ਨੇ ਰਾਜ ਜੀ। ਉਹਨਾਂ ਦੀ ਰਾਏ ਨੂੰ, ਉਹਨਾਂ ਦੇ ਵਿਚਾਰਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ। ਜੀ, ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ, ਰਾਜ ਜੀ ਤੇ ਸ਼ਰਮਾ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ ਸਤਿ ਸ਼੍ਰੀ ਸੁਣਨ ਅਕਾਲ। ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਹੀਦਾਂ ਨੂੰ ਬਹੁਤ ਬਹੁਤ ਪ੍ਰਣਾਮ। ਜੀ। ਫੋਨ ਇਸ ਲਈ ਨਹੀਂ ਸੀ ਦਰਅਸਲ ਕੋਈ ਵੀ ਕਰਨਾ ਚਾਹੁੰਦਾ, ਕਿਉਂਕਿ ਜੋ ਕੁਛ ਤੁਸੀਂ ਇਤਿਹਾਸ ਸੁਣਾ ਰਹੇ ਹੋ ਬਹੁਤ ਹੀ ਜੀ। ਸਰਾਹਨਯੋਗ ਹੈਗਾ ਕਿ ਕਿੱਥੋਂ ਕਿੱਥੋਂ ਤੁਸੀਂ ਇਹ ਚੀਜ਼ਾਂ ਨੂੰ ਲੱਭ ਕੇ ਲਿਆਂਦਾ, ਜੀ। ਤੇ ਤੁਸੀਂ ਇਹ ਵਿਸਰਿਆ ਹੋਇਆ ਜੋ ਲੋਕਾਂ ਦੇ ਦਿਮਾਗ ਵਿੱਚ ਕੁਛ ਇਤਿਹਾਸ ਸੀ, ਉਹਨੂੰ ਤੁਸੀਂ ਮੁੜ ਜਾਗਰੂਕ ਕਰਵਾਇਆ ਨਾ। ਜੀ। ਤੁਹਾਡੇ ਰੇਡੀਓ ਦੇ ਧੰਨਵਾਦ ਲਈ ਮੈਂ ਫੋਨ ਕੀਤਾ ਹੈ। ਹੂੰ। ਪਰ ਮੈਂ ਤਾਂ ਇੱਕ ਆਪਣੇ ਘਰ ਦੀ ਗੱਲ ਸੁਣਾਉਣ ਲੱਗਿਆ ਕਿ ਮੇਰੇ ਜਿਹੜੇ ਚਾਚਾ ਜੀ ਦੇ ਬੇਟੇ ਸੀ, ਸਾਡਾ ਕਾਫੀ ਸਮੇਂ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਹੀ ਜੀ। ਪਰਿਕਰਮਾ ਦੇ ਵਿੱਚ ਫੁੱਲ ਪਤਾਸਿਆਂ ਦਾ ਬਿਜ਼ਨਸ ਸੀ ਤੇ ਪੱਤੀ ਸੀ ਉਹਨਾਂ ਦੇ ਨਾਲ। ਜੀ। ਜੀ। ਤੇ ਉਹ ਉੱਥੋਂ ਉਜੜ ਕੇ ਪ੍ਰਸ਼ਾਦ ਵਾਲੀ ਸਾਈਡ ਤੋਂ ਲੰਗਰ ਵਾਲੇ ਪਾਸੇ ਆ ਗਿਆ, ਕਿਉਂਕਿ ਕੰਮ ਚੱਲ ਰਿਹਾ ਸੀ, ਗੱਡੀ ਘਰ ਵਾਲੇ ਨੂੰ ਜ਼ਿਆਦਾ ਜਗ੍ਹਾ ਚਾਹੀਦੀ ਸੀ। ਹੂੰ। ਤੇ ਉਹ ਬੱਚੇ ਸੀ ਮੇਰੇ ਚਾਚਾ ਜੀ ਦੇ, ਬਹੁਤ ਛੋਟੇ ਛੋਟੇ ਸੀ ਉਦੋਂ, 21 ਸਾਲ ਦਾ ਸੀ, ਇੱਕ ਕੋਈ 22-23 ਸਾਲ ਦਾ ਹੀ ਸੀਗਾ, ਔਰ ਚਾਚਾ ਜੀ ਦੀ ਡੈਥ ਹੋ ਗਈ ਸੀ, ਕੰਮ ਕਰਦੇ ਸੀ। ਉਹਨਾਂ ਨੇ ਅੱਖੀਂ ਦੇਖਿਆ ਜੀ ਉੱਥੇ
ਕਿ ਕੀ ਹੋਇਆ, ਔਰ ਉਹਨਾਂ ਨੇ ਜਦੋਂ ਮੈਨੂੰ 87 ਵਿੱਚ ਮਿਲੇ ਨੇ ਆ ਕੇ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੰਨਾ ਨੁਕਸਾਨ ਹੋ ਗਿਆ ਕਿ ਉਹ ਅੱਜ ਤੱਕ ਵੀ ਮੇਰਾ ਪਰਿਵਾਰ ਪੈਰਾਂ ਤੇ ਨਹੀਂ ਖੜਾ ਹੋ ਸਕਦਾ। ਤੇ ਮੈਂ ਕਈ ਵਾਰੀ ਸੋਚਦੀ ਹਾਂ ਵੀ ਇਹ ਤੇ ਵਿਚਾਰੇ ਯਤੀਮ ਬੱਚੇ ਸੀ ਦੋ, ਜਿਹੜੇ ਕਿ ਹਾਲੇ ਤੱਕ ਵੀ ਚੱਜ ਨਾਲ ਹੀ ਵਸੇ। ਤੇ ਮੇਰੇ ਚਾਚਾ ਜੀ ਦੇ ਇੱਕ ਬੇਟੇ ਦੀ ਉਦੋਂ ਦੀ ਮਾਰ ਪਈ, ਜਿਹੜੀ ਬਾਅਦ ਵਿੱਚ ਜਨਰਲ ਦੇ ਟਾਈਮ ਤੇ ਗੋਲੀ ਕਾਂਡ ਹੋਇਆ ਸੀ, ਉਹ ਮੌਕੇ ਤੇ ਸੀ ਵਿਚਾਰਾ, ਉਹਨੂੰ ਕੁੱਟਿਆ ਬੜਾ ਸੀ। ਸ਼ਰਮਾ ਜੀ ਤੁਸੀਂ ਮੰਨੋਗੇ ਨਹੀਂ ਉਹ ਕਿ ਉਹ ਤੜਫਦਾ ਹੀ ਰਿਹਾ, ਉਦੋਂ ਤੱਕ ਬਿਮਾਰ ਹੀ ਰਿਹਾ, ਔਰ ਉਹਦੀ 2007 ਦੇ ਵਿੱਚ ਡੈਥ ਹੋਈ। ਉਹਨੂੰ ਐਸੀ ਬਿਮਾਰੀ ਲੱਗੀ ਸੱਟਾਂ ਦੇ ਨਾਲ ਜਦੋਂ ਜੇਲ੍ਹ ਚ ਅੰਦਰ ਗਿਆ। ਮੈਂ ਇਹ ਵਿਚਾਰ ਕਰਦੀ ਹਾਂ ਵੀ ਇੱਕ ਘਰ ਦੀ ਕਹਾਣੀ ਨਹੀਂ ਹੈਗੀ ਇਹ। ਜਿੰਨੇ ਵੀ ਦੁਨੀਆ ਉੱਥੇ ਅੰਦਰ ਗਈ, ਉਹਨਾਂ ਦੇ ਪਰਿਵਾਰਾਂ ਨਾਲ ਕੀ ਹੋਇਆ, ਔਰ ਮੁੜ ਕੇ ਜਿਹੜਾ 86 ਦੇ ਵਿੱਚ ਫਿਰ ਰਹਿੰਦਾ ਖੁੰਦਾ ਜਿਹੜਾ ਹੋਇਆ, ਉਹ ਉਜੜੇ ਹੋਏ ਅੱਜ ਤੱਕ ਨਹੀਂ ਵਸੇ। ਪਰ ਅਸੀਂ ਤਾਂ ਇਹ ਇਤਿਹਾਸ ਨੂੰ ਦੁਹਰਾਉਂਦੇ ਹੀ ਰਹਾਂਗੇ। ਔਰ ਸਿੱਖੀ ਜਿਹੜੀ ਹੈਗੀ ਹੈ ਇਹ ਜਿਉਂ ਛਾਂਗੀ ਗਈ ਹੈ ਤਿਉਂ ਵਧੀ ਹੈ। ਬੜੇ ਸ਼ਾਇਰਾਂ ਨੇ ਹੀ ਲਿਖਿਆ ਹੈ ਕਿ ਇੱਕ ਸ਼ਹੀਦ ਦੇ ਖੂਨ ਤੋਂ ਕਿੰਨੇ ਸ਼ਹੀਦ ਪੈਦਾ ਹੋਏ ਨੇ। ਤਾਂ ਹੁਣ ਵੀ ਅਸੀਂ ਵੇਖਦੇ ਹਾਂ। ਸਾਡੀ ਤਾਂ ਇਹ ਬੇਨਤੀ ਹੈ, ਤੁਹਾਡੇ ਰੇਡੀਓ ਦੁਆਰਾ ਜੋ ਜਾਣਕਾਰੀ ਸਭ ਨੂੰ ਮਿਲਦੀ ਹੈ, ਭਾਈ ਇਹਨੂੰ ਸਮਝਣ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਤੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਹਮੇਸ਼ਾ ਹੀ ਰੱਖਣ। ਇਹਨਾਂ ਢਹਿੰਦੀਆਂ ਕਲਾਂ ਵਿੱਚ ਨਾ ਜਾਣ ਦੀ ਆਹ ਕੱਲ ਹੋ ਗਿਆ ਸੀ ਤੇ ਆਹ ਅੱਗੇ ਨਾ ਹੋ ਜਾਵੇ। ਅਸੀਂ ਡਰਪੋਕ ਨਹੀਂ ਬਣਨਾ, ਅਸੀਂ ਆਪਣੀਆਂ ਸ਼ਹੀਦੀਆਂ ਤੋਂ ਸਿੱਖਣਾ ਆ। ਹੁਣ ਵੀ ਕੀ ਹੋਇਆ ਹੈ ਨਾ, ਹਾਲੇ ਤਾਂ ਤੱਤਾ ਹੀ ਆ, ਬਿਲਕੁਲ ਹਨਾ। ਤੇ ਇਸ ਲਈ ਹਰ ਇੱਕ ਗੁਰਸਿੱਖ ਨੂੰ, ਹਰ ਇੱਕ ਇਨਸਾਨੀਅਤ ਦੇ ਨਾਲ ਲੜਨ ਵਾਲੇ ਇਨਸਾਨ ਨੂੰ, ਚਾਹੇ ਉਹ ਹਿੰਦੂ ਹੈ ਜਾਂ ਮੁਸਲਮਾਨ ਹੈ, ਜੇ ਸਿੱਖ ਹੈ, ਉਹ ਇੰਨਾ ਹੀ ਕਹਾਂਗੇ ਭਾਈ ਆਪਣੇ ਇਤਿਹਾਸ ਨੂੰ ਪੜ੍ਹ ਕੇ ਦੂਸਰਿਆਂ ਵੱਲ ਦੇਖੋ ਤੇ ਆਪਣੇ ਆਪ ਨੂੰ ਮਜ਼ਬੂਤ ਕਰੋ। ਸ਼ਰਮਾ ਜੀ ਮੈਂ ਇੰਨਾ ਹੀ ਕਹਿੰਦੇ ਹੋਏ ਤੁਹਾਡੀ ਧੰਨਵਾਦ ਦਾ। ਬਹੁਤ ਅੱਛਾ ਟੌਪਿਕ ਸੀ, ਮੈਂ ਟਾਈਮ ਵੀ ਨਹੀਂ ਸੀ ਲੈਣਾ ਚਾਹੁੰਦੀ, ਮੈਂ ਤੇ ਉਦਾਂ ਵੀ ਕਈ ਵਾਰੀ ਟਾਈਮ ਲੈ ਦਿੰਦੀ ਹਾਂ। ਅੰਤ ਵਿੱਚ ਕਹਾਂਗੇ ਸ਼ਹੀਦਾਂ ਨੂੰ ਬਹੁਤ ਬਹੁਤ ਪ੍ਰਣਾਮ ਹੈ, ਸਾਰੇ ਸਾਡੇ ਸੰਸਾਰ ਵੱਲੋਂ, ਸਾਡੇ ਸਮਾਜ ਵੱਲੋਂ, ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਸੀਂ ਚੜ੍ਹਦੀ ਕਲਾ ਚ ਰਹੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਰਾਜ ਜੀ, ਇਹ ਬਿਲਕੁਲ ਜਿਵੇਂ ਪਰਮਜੀਤ ਜੀ ਕੌਰ ਜੀ ਨੇ ਕਿਹਾ ਵਾ ਕਿ ਇਹ ਕਹਾਣੀ ਇੱਕ ਪਰਿਵਾਰ ਦੀ, ਬਹੁਤ ਸਾਰੇ ਲੋਕਾਂ ਨੇ ਕਹਾਣੀਆਂ ਹੋਈਆਂ, ਕਈਆਂ ਦੇ ਨਾਲ ਵਾਪਰੀਆਂ, ਹੱਡ ਬੀਤੀਆਂ ਨੇ ਕਈਆਂ ਦੀਆਂ। ਔਰ ਇਹ ਦੌਰ 2000 ਤੱਕ ਵੀ ਚੱਲਦਾ ਰਿਹਾ। ਦੌਰ ਬੜਾ ਮਾੜਾ ਦੌਰ ਸੀ। 80 ਤੋਂ ਲੈ ਕੇ 2000 ਤੱਕ ਮੁੰਡੇ ਵੀ ਚੱਕੇ ਗਏ, ਬੇਕਸੂਰ ਮਾਰੇ ਗਏ, ਇਨਕਾਊਂਟਰ ਹੋਏ, ਔਰ ਬਹੁਤ ਸਾਰੇ ਐਸੇ ਪਰਿਵਾਰ ਜਿਹੜੇ ਵਿਚਾਰੇ ਬੇਦੋਸ਼ੀ ਮਾਰੇ ਗਏ। ਔਰ ਸਾਨੂੰ ਤਾਂ ਇਹ ਵੀ ਕਹਿਣਾ ਚਾਹੀਦਾ ਵੀ ਕਈ ਵਾਰੀ ਏਜੰਸੀਆਂ ਦੀਆਂ ਚਾਲਾਂ ਨੇ ਦੂਜੇ ਭਾਈਚਾਰੇ ਦੇ ਵੀ ਮਾਰਤੇ। ਹਿੰਦੂ ਭਰਾ ਜਿਹੜੇ ਆ ਬਹੁਤ ਮਾਰੇ ਗਏ। ਇੱਕ ਮੇਰੇ ਖਿਆਲ ਦੇ ਨਾਲ ਤਰਨ ਦੀ ਸਟੋਰੀ ਆ, ਉਹ ਬ੍ਰੇਕ ਤੋਂ ਬਾਅਦ ਵੀ ਦੱਸ ਦਾਂਗੇ ਜਾਂ ਕੱਲ ਨੂੰ ਇਹਨਾਂ ਦਿਨਾਂ ਦੇ ਦਰਮਿਆਨ ਸਾਂਝੀ ਕਰਾਂਗੇ ਵੀ ਕਿਵੇਂ ਇੱਕ ਜਿਹੜਾ ਹਿੰਦੂ ਬੰਦਾ ਸੀਗਾ, ਜੈਂਟਲਮੈਨ ਸੀਗਾ, ਉਹਦਾ ਬੱਚਾ ਸੀਗਾ, ਔਰ ਉਹਨੇ ਸਬਜ਼ੀ ਦੀ ਦੁਕਾਨ ਸੀ ਛੋਟੀ ਮੋਟੀ, ਔਰ ਉਹ ਕੌਂਸਪੀਰੇਸੀ ਸੀਗੀ ਇੱਕ ਬਹੁਤ ਤਕੜੀ। ਉਸ ਕੌਂਸਪੀਰੇਸੀ ਦੇ ਵਿੱਚ ਜਾਇਦਾਦ ਦੇ ਝਗੜੇ ਨੂੰ ਕਿਵੇਂ ਇੱਕ ਫਿਰਕੂ ਰੰਗਤ ਦਿੱਤੀ ਗਈ। ਬਹੁਤ ਸਾਰੀਆਂ ਕਹਾਣੀਆਂ ਨੇ, ਜੇ ਤੁਸੀਂ ਖੋਜੋਗੇ ਤਾਂ। ਸਾਡੇ ਨਾਲ ਪ੍ਰਗਟ ਸਿੰਘ ਬੱਲ ਜੀ ਜੁੜ ਚੁੱਕੇ ਨੇ। ਰਾਜ ਜੀ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰ ਲੈਂਦੇ ਜੀ। ਬਿਲਕੁਲ ਜੀ। ਪ੍ਰਗਟ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬੜੀ ਚਾਹ ਤਾਜ਼ਾ ਕਰਾ ਰਹੇ ਜੀ। ਤੇ ਜਿੰਨੀ ਸ਼ਬਦਾਂ ਨਾਲ ਤੇ ਨਿੰਦਿਆ ਕੀਤੀ ਨੀ ਜਾਂਦੀ, ਲੱਭਦੇ ਨੀਗੇ ਜੀ। ਤੁਸੀਂ ਹਰਬੰਸ ਲਾਲ ਖੰਨੇ ਦੀ ਹੁਣੇ ਗੱਲ ਕਰ ਰਹੇ ਤੇ ਮੈਨੂੰ ਸਾਰਾ ਸੀਨ ਅੱਖੀਂ ਡਿੱਠਾ ਯਾਦ ਆ ਰਿਹਾ ਸੀ। ਜੀ। ਸਾਡੇ ਹਲਕੇ ਦਾ ਹੀ ਉਹ MLA ਸੀ ਉਸ ਟਾਈਮ ਦਾ। ਅੱਛਾ। ਭਾਰਤੀ ਜਨਤਾ ਪਾਰਟੀ ਤੇ ਹੁੰਦੀ ਨੀ, ਉਹ ਜਨਤਾ ਪਾਰਟੀ ਕਹਿੰਦੇ ਸੀ। ਤੇ ਤੁਸੀਂ ਕਦੇ ਸਟੇਸ਼ਨ ਤੇ ਉਤਰਦੇ ਚੜ੍ਹਦੇ ਵੇਖਿਆ ਉਹ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਲੱਗੀ ਹੋਈ ਸੀ ਉੱਥੇ ਸਟੇਸ਼ਨ ਤੇ। ਹਾਂਜੀ। ਤੇ ਉਹਨੇ ਆਪਣੇ ਬੈਡ ਅਨਸਰਾਂ ਕੋ, ਗੁੰਡਿਆਂ ਕੋ ਸ਼ਬਦਾਂ ਨਾਲ ਦੀ ਨਿੰਦਿਆ ਨਹੀਂ ਕੀਤੀ ਹੈ, ਜਿਸ ਢੰਗ ਨਾਲ ਉਹਨਾਂ ਤੋੜ ਫਾੜ ਕੀਤੀ ਤੇ ਉਹਦੇ ਰੋਜ਼ ਕੁਝ ਜੁਝਾਰੂ ਸਿੰਘਾਂ ਨੇ ਉਹਨੂੰ ਵਿਸੋਧਾ ਲਾਇਆ। ਤੇ ਬੜੇ ਦੁੱਖ ਦੀ ਗੱਲ ਆ ਕਿ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਸਿੱਖ ਮੰਨਦੇ ਜਾਂ ਸਾਡੀ ਕੌਮ ਸਿੱਖ ਕਹਿੰਦੀ ਹੈ, ਬੜਾ ਦੁੱਖ ਹੁੰਦਾ ਉਦੋਂ। ਉਹੋ ਹੀ ਸਿੱਖ ਬਾਦਲ ਹੋਣੀ ਮੁੱਖ ਮੰਤਰੀ ਸੀ, ਵਾਜਪਾਈ ਤੇ ਅਡਵਾਨੀ ਦਾ ਜਿਹਦਾ ਤੁਸੀਂ ਨਾਂ ਲੈ ਰਹੇ ਜੇ ਅਟੈਕ ਕਰਾਉਣ ਚ, ਉਹ ਗ੍ਰਹਿ ਮੰਤਰੀ, ਉਹ ਪ੍ਰਧਾਨ ਮੰਤਰੀ ਸੀ। ਤੇ ਇਹਨਾਂ ਹਰਬੰਸ ਲਾਲ ਖੰਨਾ ਸਮਾਰਕ ਬਣਾਇਆ ਸ੍ਰੀ ਦਰਗਿਆਨਾ ਮੰਦਿਰ ਦੇ ਬਾਅਦ, ਕਈ ਦੁਕਾਨਾਂ ਦੁਕਾਨਾਂ ਝਗਾ ਕੇ ਜਾੜ ਕੇ।
ਤੇ ਉਹ ਸਮਾਰਕ ਦੀ ਜਿਹੜੀ ਨੀਂਹ ਪੱਥਰ ਰੱਖਿਆ ਬਾਦਲ ਸਾਹਿਬ ਨੇ ਵਿਚਕਾਇਓ ਇੱਟ ਫੜੀ ਤੇ ਦੂਜਿਆਂ ਦੋਵਾਂ ਨੇ ਸਾਈਡਾਂ ਤੋਂ। ਤੁਸੀਂ ਦੱਸੋ ਫਿਰ ਸਿੱਖਾਂ ਨੂੰ ਸਿੱਖਾਂ ਦੀ ਗਿਣਤੀ 'ਚ ਕਿਹੜੇ ਬੰਦੇ ਆਉਂਦੇ ਆ? ਜਿਹੜਾ ਜਿਸ ਤਰ੍ਹਾਂ ਹੁਣ ਤੁਸੀਂ ਹਿੰਦੂ ਕਈ ਬਹੁਤੇ ਗੱਲ ਕਰਦੇ, ਪ੍ਰਵੀਨ ਜੀ ਤੁਸੀਂ ਕੀਤਾ, ਤੁਹਾਡਾ ਧੰਨਵਾਦ ਜੀ। ਕੁਝ ਤੇ ਜਿਹੜੇ ਹਿੰਦੂ ਵੀ ਪਹੁੰਚ ਵਾਲੇ ਉਹ ਤੇ ਨਿਕਲ ਗਏ ਹਰਿਆਣੇ ਨੂੰ, ਕੋਈ ਹੋਰ ਸਟੇਟਾਂ ਨੂੰ। ਸਾਡੇ ਪਿੰਡਾਂ 'ਚ ਬਹੁਤ ਨਿੱਕੀਆਂ ਨਿੱਕੀਆਂ ਦੁਕਾਨਾਂ ਜਾਂ ਨਿੱਕੇ ਨਿੱਕੇ ਫੈਕਟਰੀਆਂ 'ਚ ਲੱਗੇ ਬੱਚੇ, ਪੇਰੈਂਟਸ ਉਹਨਾਂ ਦੇ ਰਹਿ ਗਏ, ਗਰੀਬ ਜਨਤਾ। ਤੇ ਭੈਣ ਜੀ ਹੁਣ ਹੀ ਆਉਂਦੇ ਆ ਉਹਨਾਂ ਦੇ ਪਿੰਡ ਵੀ ਇਤਿਹਾਸ ਦੇ ਚਰੋਖਿਆ ਦੱਸਣ, ਤੇ ਉਹਨਾਂ ਦੇ ਪਿੰਡ ਵੀ 20-22 ਹਿੰਦੂ ਪਰਿਵਾਰਾਂ ਦੇ ਬੱਚੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਮੇਰੇ ਪਿੰਡ ਦੇ ਨਾਲ ਪੰਡੋਰੀ ਵੜੈਚ ਪਿੰਡ ਹੀ, ਉੱਥੇ 18-20 ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਬਹੁਤ ਗਰੀਬ, ਕੋਈ ਪੜ੍ਹਨ ਵਾਲੇ ਬੱਚੇ, ਕੋਈ ਇੱਧਰੋਂ ਉੱਧਰੋਂ ਫੈਕਟਰੀਆਂ 'ਚ ਲੱਗੇ ਹੋਏ, ਮਾਰ ਦਿੱਤੇ ਗਏ। ਅੱਜ ਵੀ ਹੁਣ ਉਹ ਲੋਕ ਜਦੋਂ ਉਹਨਾਂ ਨੂੰ ਵੇਖੀਦਾ, ਉਹਨਾਂ ਦੇ ਪਰਿਵਾਰਾਂ ਨੂੰ ਵੇਖੀਦਾ, ਅਜੇ ਰਹਿੰਦੇ ਉਹ ਵਿਚਾਰੇ ਕਿੱਧਰ ਜਾ ਸਕਦੇ? ਉਹਨਾਂ ਕੋਲ ਕਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਛੱਡ ਕੇ ਕਿਸੇ ਹੋਰ ਦੂਜੀਆਂ ਸਟੇਟਾਂ ਚੱਲ ਜਾਂਦੇ। ਤੇ ਭਾਈ ਮਹਿੰਗਾ ਸਿੰਘ ਦੀ ਗੱਲ ਕੀਤੀ, ਸ਼ਾਇਦ ਮੇਰਾ ਖਿਆਲ ਹੈ ਵੀ ਹਿੰਦੂ ਕਮਿਊਨਿਟੀ 'ਚ ਹੀ ਦੱਸਦੇ ਆ, ਚਰਚਾ ਸੁਣੀ। ਵਰਪਾਲ ਪਿੰਡ ਤੋਂ ਰੋਸ਼ਨ ਲਾਲ ਬਰਾਗੀ ਆ ਜਿਹੜਾ ਭਾਈ ਬਰੀਕ ਸਿੰਘ ਹੁਣਾਂ ਨਾਲ ਫੜਿਆ ਰਿਹਾ, ਤੇ ਮੁੜ ਕੇ ਕਈ ਦਿੱਲੀ ਜਾ ਕੇ ਉਹ ਤਗੜਿਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਉੱਥੋਂ ਫੜ ਕੇ ਲਿਆਈ, ਪਲੇਹ ਰਾਜ ਮੁਕਾਬਲਾ ਬਣਾ ਕੇ ਮਾਰਤਾ। ਅੱਜ ਉਹਦੀ ਮਾਂ ਦੀ ਇੰਟਰਵਿਊ ਸੁਣੀ ਤੇ ਹਿੰਦੂ ਤੋਂ ਸਿੱਖ ਬਣਿਆ ਹੀ, ਪਰ ਉਹਨੂੰ ਕਿਸੇ ਰੋਟੀ ਜੋਗਾ ਵੀ ਗਏ ਹਾਸਲ ਨਹੀਂ ਕਰਕੇ ਦਿੱਤਾ। ਠੀਕ ਹੈ ਪ੍ਰਗਟ ਜੀ, ਆਪਾਂ ਸਾਰਾ ਹਫਤਾ ਹੀ ਜਿਹੜਾ ਖੂਨੀ ਸਾਕੇ ਦਾ ਸਾਰੀ ਕਮਿਊਨਿਟੀ ਕਰਿਆ ਕਰੋ, ਸਿੱਖ ਸਾਰੇ ਹੀ ਗਏ। ਜੀ ਬਿਲਕੁਲ ਜੀ। ਜੋ ਪੰਜਾਬ 'ਚ ਰਹਿੰਦਾ ਸੀ ਉਹ ਸਾਰਾ ਸਿੱਖ ਹੀ, ਹਿੰਦੂ ਜਿਹੜੇ ਕਮਿਊਨਿਟੀ ਦੇ ਲੋਕ ਹੀ ਸਾਡੇ ਨਾਲੋਂ ਜ਼ਿਆਦਾ ਸ੍ਰੀ ਦਰਬਾਰ ਸਾਹਿਬ ਜਾਂਦੇ ਸੀ। ਉਹ ਵੀ ਸਿੱਖੀਜ਼ਮ ਨੂੰ ਮੰਨਦੇ ਸੀਗੇ, ਪਰ ਭਾਵੇਂ ਉਹ ਸਿੰਘ ਨਹੀਂ ਸੱਜੇ, ਪਰ ਸਿੱਖ ਉਹ ਵੀ ਸਿੱਖਾਂ ਜਾਂਦੇ ਸੀ। ਹੁਣ ਤੇ ਬਿਲਕੁਲ ਜੀ, ਬਿਲਕੁਲ। ਸੋ ਥੈਂਕ ਯੂ ਪ੍ਰਗਟ ਸਿੰਘ ਜੀ, ਬੜੀ ਮਿਹਰਬਾਨੀ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨ ਲਈ। ਚਰਚਾ ਕਰਾਂਗੇ ਜੀ, ਤੇ ਰੋਜ਼ ਹਰ ਰੋਜ਼ ਤੁਹਾਡੀ ਰਾਏ ਦੀ। ਜਦੋਂ ਹਰਬੰਸਲਾਲ ਖੰਨੇ ਦੀ ਗੱਲ ਆਉਂਦੀ ਬਹੁਤ ਮਨ ਦੁਖੀ ਹੁੰਦਾ। ਠੀਕ ਹੈ ਜੀ, ਠੀਕ। ਥੈਂਕ ਯੂ ਮਨਜੀਤ ਸੈਣੀ, ਸ਼ੁਕਰੀਆ ਜੀ। ਪ੍ਰਵੀਨ ਜੀ, ਇਸ ਤੋਂ ਪਹਿਲਾਂ ਆਪਾਂ ਅਗਲੇ ਕੁਝ ਹੋਰ ਕਾਲਰਸ ਲਈਏ, ਕੁਝ ਹੋਰ ਗੱਲਾਂ ਵੀ ਇਸ ਦੇ ਵਿੱਚ ਆਪਾਂ ਐਡ ਕਰਦੇ ਹਾਂ। ਮਨਜੀਤ ਸੈਣੀ ਜੀ, ਤੁਸੀਂ ਆਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਜੀ, ਤੁਸੀਂ ਕੁਝ ਕਹਿ ਰਹੇ ਸੀਗੇ ਜਦੋਂ ਆਪਾਂ ਕਾਲਰ ਦੀ ਗੱਲ ਕਰ ਰਹੇ ਸੀਗੇ, ਤਾਂ ਬਿਲਕੁਲ ਆਪਾਂ ਦੱਸਦੇ ਚੱਲੀਏ ਕਿ ਆਪਾਂ ਸਾਰਾ ਹਫਤਾ ਹੀ ਜਿਹੜਾ ਵਾ ਉਹ ਇਸ 6 ਜੂਨ ਤੱਕ ਜੋ ਕੁਝ ਵਾਪਰਿਆ, ਜੋ ਕੁਝ ਹੋਇਆ, ਕੋਸ਼ਿਸ਼ ਕਰਾਂਗੇ ਕਿ ਤਫਸੀਲ ਦੇ ਨਾਲ ਪੂਰੀ ਵਿਸਥਾਰ ਪੂਰਵਕ ਇਹਨਾਂ ਚੀਜ਼ਾਂ ਬਾਰੇ ਇੱਕ ਵਾਰ ਫਿਰ ਤੋਂ ਵਿਚਾਰਿਆ ਜਾਵੇ। ਆਪਾਂ ਸਾਰੇ ਬੈਠ ਕੇ ਵਿਚਾਰਾ ਕਰਾਂਗੇ ਤੇ ਤੁਹਾਡੀ ਰਾਏ ਜਾਂ ਜੋ ਵੀ ਕੋਈ ਸੁਣ ਰਿਹਾ ਵਾ, ਜੋ ਵੀ ਕੋਈ ਵੇਖ ਰਿਹਾ, ਉਹਦੇ ਨਾਲ ਕੁਝ ਬੀਤਿਆ, ਉਹਦੇ ਨਾਲ ਇਹ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ, ਉਹਨਾਂ ਦੇ ਨਾਲ ਦੇ ਪਰਿਵਾਰਾਂ ਨਾਲ ਕੁਝ ਵਾਪਰਿਆ, ਤਾਂ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ, ਜਿਵੇਂ ਇੱਕ ਭੈਣ ਜੀ ਕਰਕੇ ਵੀ ਗਏ ਆ। ਜੀ ਬਿਲਕੁਲ ਪ੍ਰਵੀਨ ਸ਼ਰਮਾ ਜੀ, ਜਿਸ ਤਰੀਕੇ ਦੇ ਨਾਲ ਦੇਖਿਆ ਗਿਆ, ਬਹੁਤ ਸਾਰੀਆਂ ਇੰਟਰਵਿਊਜ਼ ਸੰਤਾਂ ਦੀਆਂ ਉਹਨਾਂ ਸਮੇਂ ਦੀਆਂ, ਉਹਨਾਂ ਦਿਨਾਂ ਦੀਆਂ, ਉਸ ਤੋਂ ਪਹਿਲਾਂ ਦੀਆਂ, ਉਸ ਤੋਂ ਬਿਲਕੁਲ ਕੁਛ ਚਿਰ ਪਹਿਲੋਂ ਦੀਆਂ ਵੀ ਜਿਹੜੀਆਂ ਉਹ ਮੌਜੂਦ ਸੀਗੀਆਂ। ਕਹਿੰਦੇ ਵੀ ਜਦ ਏਦਾਂ ਗੋਲੀਬਾਰੀ ਜਿਹੜੀ ਆ ਉਹ ਫੌਜ ਦੇ ਦੁਆਰਾ ਸ਼ੁਰੂ ਕਰ ਦਿੱਤੀ ਗਈ, ਇੱਕ ਥਾਂ ਦੇ ਉੱਤੇ ਸੰਤ ਭਿੰਡਰਾਂਵਾਲੇ ਬੈਠੇ ਹੋਏ ਸੀ, ਕੁਛ ਲੋਕ ਹੋਰ ਆ ਕੇ ਲਾਗੇ ਬੈਠੇ, ਕੁਛ ਪੱਤਰਕਾਰ ਵੀ ਸੀਗੇ। ਜਿਹੜੀ ਪੱਤਰਕਾਰੀ ਦੀ ਇੱਕ ਵਿਸ਼ੇਸ਼ ਕਿਤਾਬ ਛਪੀ ਸੀਗੀ ਉਸ ਟਾਈਮ ਦੇ ਬਾਬਤ, ਉਸ ਦੇ ਵਿੱਚੋਂ ਕੁਛ ਅੰਸ਼ ਨੇ ਇਸੇ ਤਰੀਕੇ ਨਾਲ ਕਹਿੰਦੇ ਵੀ ਸਾਰੇ ਜਾਣੇ ਖਾਮੋਸ਼ ਸੀਗੇ, ਕਿਸੇ ਦਾ ਜੇਰਾ ਨਹੀਂ ਸੀ ਪੈ ਰਿਹਾ ਸੰਤਾਂ ਨੂੰ ਕੁਝ ਸਵਾਲ ਪੁੱਛਣ ਦੇ ਲਈ। ਉਹਨਾਂ ਨੇ ਖਾਮੋਸ਼ੀ ਨੂੰ ਖੁਦ ਤੋੜਦੇ ਹੋਏ ਕਿਹਾ ਵੀ ਹੁਣ ਵੇਲਾ ਆ ਗਿਆ ਆ, ਇੱਥੇ ਸ਼ਹਾਦਤ ਜਿਹੜੀ ਉਹ ਦੇਣੀ ਆ, ਹੁਣ ਆਪਾਂ ਇੱਥੋਂ ਮੁੜਨਾ ਨਹੀਂ ਆ। ਸੋ ਉਹਨਾਂ ਨੂੰ ਪਤਾ ਸੀਗਾ। ਸੋ ਜਿਹੜਾ ਤੁਸੀਂ ਵੀ ਪਹਿਲਾਂ ਗੱਲ ਕੀਤੀ ਨਾ ਵੀ ਜਿਹੜਾ 80% ਸੰਤਾਂ, ਸੁਬਰਾਮਨੀਅਮ ਸਵਾਮੀ ਜਿਹੜਾ ਆ, ਆਪਾਂ ਕਿੰਨੇ ਦੀ ਦੇਖਿਆ, ਉਸ ਦੀਆਂ ਕਿੰਨੀਆਂ ਗੱਲਾਂ ਉਹ ਆਪ ਉਹਨਾਂ ਦੇ ਨਾਲ ਮਿਲਿਆ, ਉਹਨਾਂ ਦਾ ਆਪ ਇੱਕ ਹਿਸਾਬ ਦੇ ਨਾਲ ਕਾਇਲ ਸੀਗਾ, ਫੈਨ ਵੀ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦਾ ਇੱਕ ਟਾਈਮ ਦੇ ਉੱਤੇ ਰਿਹਾ ਆ। ਇੱਕ ਹੋਰ ਪੱਤਰਕਾਰ ਦਾ ਸਵਾਲ ਜਿਹੜਾ ਉਹਦਾ ਜਵਾਬ ਦਿੰਦੇ ਹੋਏ ਸੰਤਾਂ ਨੇ ਕਿਹਾ ਸੀ, ਇੱਕ ਸੁਭਾਸ਼ ਕਿਰਪੇਕਰ ਸੀਗਾ, ਉਹਨਾਂ ਨੇ ਸੰਤਾਂ ਦੀ ਇੰਟਰਵਿਊ ਕੀਤੀ ਸੀ। ਕਹਿੰਦੇ ਵੀ ਤੁਹਾਨੂੰ ਨਹੀਂ ਲੱਗਦਾ ਵੀ ਫੌਜ ਨੇ ਬਹੁਤ ਜ਼ਿਆਦਾ ਲੋਕ ਹੋਣਗੇ, ਉਹਨਾਂ ਨੇ ਤੁਹਾਨੂੰ ਆਊਟ ਨੰਬਰ ਕਰ ਦੇਣਾ, ਤੁਸੀਂ ਬਹੁਤ ਥੋੜੇ ਜਿਹੜੇ ਉਹ ਪਾਏ ਜਾਣੇ ਆ, ਤੁਹਾਡੇ ਕੋਲ ਹਥਿਆਰ ਵੀ ਏਡੇ ਨਹੀਂ ਆ, ਉਹਨਾਂ ਦੇ ਕੋਲ ਹਥਿਆਰ ਵੀ ਬੜੇ ਮਾਡਰਨ ਨੇ, ਉਸ ਟਾਈਮ ਦੇ ਸੁਪੀਰੀਅਰ ਆ। ਤਾਂ ਉਹਨਾਂ ਨੇ ਰਿਪਲਾਈ ਕੀਤੀ ਸੀ, ਕਹਿੰਦੇ ਵੀ ਭੇਡਾਂ ਹਮੇਸ਼ਾ ਹੀ ਜ਼ਿਆਦੀਆਂ ਹੁੰਦੀਆਂ ਸ਼ੇਰਾਂ ਦੇ ਨਾਲੋਂ, ਇੱਕ ਸ਼ੇਰ ਹਜ਼ਾਰਾਂ ਹੀ
ਭੇਡਾਂ ਨੂੰ ਕਾਬੂ ਦੇ ਵਿੱਚ ਰੱਖ ਸਕਦਾ ਹੈ। ਸੋ ਇਹ ਜਿਹੜਾ ਸਿਧਾਂਤ ਗੁਰੂ ਸਾਹਿਬ ਦੇ ਵੱਲੋਂ ਬਖਸ਼ਿਆ ਹੋਇਆ ਅੰਮ੍ਰਿਤ, ਉਹ ਜਿਹੜੇ ਸਿਧਾਂਤ ਉਹਨਾਂ ਦੀ ਬਖਸ਼ ਲੈ ਕੇ ਜਦੋਂ ਤੁਰਿਆ ਹੁੰਦਾ ਹੈ ਨਾ ਕੋਈ, ਉਦੋਂ ਫਿਰ ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਮਾਇਨੇ ਨਹੀਂ ਰੱਖਦੀਆਂ ਵੀ ਕੌਣ ਅੱਗੇ ਤਗੜਾ ਹੈ ਕੌਣ ਮਾੜਾ ਆ। ਨਾਲ ਆਪਾਂ ਦੇਖਿਆ ਵੀ ਜਦੋਂ ਜਨਰਲ ਸੁਬੇਗ ਸਿੰਘ ਵੀ ਇਹਨਾਂ ਦੇ ਨਾਲ ਜੁੜੇ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਿੰਘਾਂ ਨੂੰ ਤਿਆਰ ਕੀਤਾ ਸੀਗਾ। ਸੋ ਜਿੱਦਾਂ ਪ੍ਰਵੀਨ ਜੀ ਨੇ ਕਿਹਾ, ਆਉਣ ਵਾਲੇ ਸਾਰੇ ਹਫ਼ਤੇ ਦੇ ਵਿੱਚ ਆਪਾਂ ਜੂਨ 84 ਦੇ ਇਸ ਘੱਲੂਘਾਰੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ, ਇਤਿਹਾਸ ਦੇ ਵਿੱਚੋਂ ਤੱਥ, ਉਹ ਤੁਹਾਡੇ ਨਾਲ ਪੇਸ਼ ਕਰਦੇ ਜਾਵਾਂਗੇ। ਇਸ ਨੂੰ ਇੰਗਲਿਸ਼ ਦੇ ਵਿੱਚ ਬੈਟਲ ਆਫ ਅੰਮ੍ਰਿਤਸਰ ਵੀ ਜਿਹੜਾ ਉਹ ਆਖ ਦਿੱਤਾ ਜਾਂਦਾ ਆ, ਪਰ ਆਪਾਂ ਪ੍ਰੋਪੇਗੈਂਡੇ ਤੋਂ ਬਚਣਾ ਆ। ਇਹ ਆਪਰੇਸ਼ਨ ਬਲੂ ਸਟਾਰ ਵਰਗੇ ਸ਼ਬਦ ਐਂਟੀ ਸਿੱਖ ਰਾਈਟਸ ਜਾਂ ਜਿਨ੍ਹਾਂ ਨੂੰ ਦੰਗੇ ਵੀ ਕਈ ਜਣੇ ਅਜੇ ਵੀ ਆਖ ਦਿੱਤਾ ਆ, ਉਹਨਾਂ ਦਾ ਆਪਾਂ ਪਰਹੇਜ਼ ਕਰਨਾ ਆ ਤੇ ਆਪਾਂ ਅਸਲੀਅਤ ਜਿਹੜੀ ਆ ਉਸ ਦੇ ਨਾਲ ਜੁੜਨਾ ਤੇ ਉਹ ਦੱਸਣਾ ਆ। ਜੀ ਰਾਜ ਜੀ, ਬਿਲਕੁਲ ਸਮਾਂ ਜਿਹੜਾ ਉਹ ਸਮਾਪਤੀ ਵੱਲ ਆ ਤੇ ਇਸੇ ਦਰਮਿਆਨ ਕੁਝ ਕਾਲਰਸ ਦੀ ਰਾਏ ਜਿਹੜੀ ਆ ਉਹ ਸਾਡੇ ਪ੍ਰੋਗਰਾਮ ਦੇ ਸ਼ਾਮਲ ਨਹੀਂ ਹੋ ਸਕੀ। ਤੁਸੀਂ ਆਪਾਂ ਕੱਲ ਨੂੰ ਵੀ ਤੇ ਹੋਰ ਵੀ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸਾਡੇ ਜਿੰਨੇ ਵੀ ਟਾਕ ਸ਼ੋਅ ਨੇ ਉਹਨਾਂ ਦੇ ਵਿੱਚ ਇਸ ਘੱਲੂਘਾਰੇ ਦਾ ਜ਼ਿਕਰ ਜਿਹੜਾ ਹੁੰਦਾ ਰਹੇਗਾ। ਕੱਲ ਨੂੰ ਵੀ ਆਪਾਂ ਜੁੜਾਂਗੇ ਇਸੇ ਸਮੇਂ ਰੇਡੀਓ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ, ਤੇ ਉਦੋਂ ਵੀ ਤੁਸੀਂ ਇਸ ਬਾਬਤ, ਜਿਵੇਂ ਅਸੀਂ ਵਾਰ-ਵਾਰ ਕਿਹਾ, ਕਿ ਕੋਈ ਕਹਾਣੀ, ਕੋਈ ਤੁਹਾਡੇ ਨਾਲ ਦਰਦਨਾਕ ਮੰਜ਼ਰ ਦੇਖਿਆ ਜਾਂ ਤੁਸੀਂ ਉਸ ਟਾਈਮ ਬਾਲ ਸੀਗੇ ਅੱਜ ਨੌਜਵਾਨ ਹੋ ਗਏ ਹੋ, ਤਾਂ ਇਹਨਾਂ ਚੀਜ਼ਾਂ ਨੂੰ ਸਾਡੇ ਨਾਲ ਜਿਹੜਾ ਸ਼ੇਅਰ ਆ ਉਹ ਜ਼ਰੂਰ ਕਰਿਓ। ਬਹੁਤ ਦਰਦਨਾਕ ਕਹਾਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀਆਂ, ਜਿਹੜੀਆਂ ਤੁਹਾਡੇ ਨਾਲ ਸਾਰਿਆਂ ਨਾਲ ਇੱਕ ਵਾਰ ਫਿਰ ਤੋਂ ਜ਼ਰੂਰ ਕਰਾਂਗੇ। ਜੀ ਰਾਜ ਜੀ। ਸੋ ਪ੍ਰਵੀਨ ਜੀ, ਇੱਥੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੇ ਇਸ ਤੋਂ ਅਗਲਾ ਪ੍ਰੋਗਰਾਮ ਬਲਵਿੰਦਰ ਕੌਰ ਜੀ ਉਹ ਲੈ ਕੇ ਆਉਣਗੇ 4 ਤੋਂ ਲੈ ਕੇ 5:30 ਵਜੇ ਤੱਕ, ਮਿਸਰ ਦਾ ਵਿਰਸਾ, ਤੇ ਉਹ ਵੀ ਇਸ ਮੁੱਦੇ ਦੇ ਨਾਲ, ਇਸ ਟੌਪਿਕ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਉਹ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਉਹ ਵੀ ਕਰਨਗੇ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਨਿੱਘੀ ਜੀ, ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।